उस पीरीयड ਦੇ ਵਿੱਚ ਉਸ ਦੌਰ ਦੇ ਵਿੱਚ ਵੀ ਜਿਹੜਾ ਚੈਲੰਜ ਸੀ ਉਹ ਤਾਂ ਇਹੀ ਸੀ ਕਿ ਵੀ ਅਸੀਂ ਜ਼ਬਰ ਦੇ ਨੂੰ ਨਹੀਂ ਸਹਿਣਾ ਹੈ ਔਰ ਅਸੀਂ ਜ਼ਬਰ ਨੂੰ ਚੈਲੰਜ ਕਰ ਰਹੇ ਹਾਂ। ਸਾਰਾ ਮੈਸੇਜ ਇਹ ਹੈ। ਲੇਕਿਨ ਅੱਜ ਤੁਸੀਂ ਇਹਨਾਂ ਸਾਰੇ ਉੱਥੋਂ ਵਾਲਿਆਂ ਦੇ ਸਮਾਗਮਾਂ ਦਾ ਹਾਲ ਦੇਖ ਲਓ, ਜੋ ਪੰਜਾਬ ਅਸੈਂਬਲੀ ਦਾ ਜਿਹਦੇ ਚ 117 ਚੋਂ ਮੇਰਾ ਖਿਆਲ ਹੈ 90 ਸਿੱਖ ਨੇ, ਹਾਲਾਂ 92 ਕੱਲੇ ਆਮ ਆਦਮੀ ਪਾਰਟੀ ਦੇ ਨੇ। ਉਹਨਾਂ ਨੂੰ ਨਜ਼ਰ ਨਹੀਂ ਉਹ ਹਕੂਮਤ ਪੰਜਾਬ ਦੀ ਉਸ ਹਾਈ ਕੋਰਟ 'ਚ ਜਾ ਕੇ ਕਹਿ ਰਹੀ ਹੈ ਕਿ ਜੇ ਅੰਮ੍ਰਿਤਪਾਲ ਸਿੰਘ ਬਾਹਰ ਆ ਗਿਆ ਤੇ ਉਹਨੇ ਇੱਕ ਸਪੀਚ ਵੀ ਕਰਤੀ ਤੇ 5 ਸਾਰੇ ਪੰਜਾਬ ਨੂੰ ਅੱਗ ਲੱਗ ਜਾਣੀ ਹੈ। ਇਸ ਲਈ ਉਹਨਾਂ ਨੇ ਕਿਹਾ ਕਿ ਵੀ ਉਹਨੂੰ ਤੁਸੀਂ ਨਹੀਂ ਕਰਨਾ, ਥਰੂ ਵੀਡੀਓ ਲਿੰਕ ਲਾਇਓ। ਉਹਨੇ ਕਿਹਾ ਜੀ ਨਾ ਉਹਦੀ ਸਪੀਚ ਹੀ ਬਾਹਰ ਆ ਗਈ। ਹੁਣ ਇੱਕ ਪਾਸੇ ਜ਼ਬਰ ਦਾ ਪੈਮਾਨਾ ਇਹ ਹੈ, ਦੂਸਰੇ ਪਾਸੇ ਅਸੀਂ ਜਦੋਂ ਬੰਦੀ ਸਿੱਖਾਂ ਦੀ ਰਿਹਾਈ ਦੀ ਗੱਲ ਕਰਦੇ ਹਾਂ, 2-2.5 ਸਾਲ ਤੋਂ ਉਹ ਬੈਠੇ ਨੇ ਚੰਡੀਗੜ੍ਹ ਦੀਆਂ ਬਰੂਹਾਂ ਦੇ ਉੱਤੇ। ਉਹ ਇੱਕ ਤੋਂ ਬਾਅਦ ਇੱਕ ਝੂਠੇ ਕੇਸ ਔਰ 325 ਮੁਕਾਬਲੇ ਬਣਾਉਣ ਦੀ ਗੱਲ ਪੰਜਾਬ ਦਾ ਡੀਜੀਪੀ ਕਰ ਰਿਹਾ ਹੈ। ਡਰੱਗਸ ਦੇ ਹਵਾਲੇ ਨਾਲ ਇੱਕ ਤੋਂ ਬਾਅਦ ਇੱਕ ਝੂਠ ਬੋਲਣ ਦੇ ਬਾਵਜੂਦ ਕਿ ਜੀ ਅਸੀਂ ਖਤਮ ਕਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ। ਕਿੰਨੇ ਇਸ਼ੂ ਨੇ ਜਿਨ੍ਹਾਂ ਤੇ ਗੱਲ ਹੋ ਸਕਦੀ ਹੈ ਜਿਹੜੀ ਤੁਹਾਨੂੰ ਕਿਤੇ ਨਜ਼ਰ ਨਹੀਂ ਆਈ। ਕੱਲੀ ਇਹੀ ਨਹੀਂ ਕਿ ਵੀ ਆਮ ਆਦਮੀ ਪਾਰਟੀ ਦਾ ਬੀ ਟੀਮ ਹੈ ਹੀ ਹੈ ਬੀਜੇਪੀ ਦੀ, ਉਹ ਤਾਂ ਹਿੰਦੂਤਵ ਦੇ ਏਜੰਡੇ ਨੂੰ ਹੀ ਲਾਗੂ ਕਰਨ ਵਾਲਾ ਕੰਮ ਹੈ। ਅਕਾਲੀ ਦਲ ਸ਼੍ਰੋਮਣੀ ਕਮੇਟੀ ਦੀਆਂ ਸਟੇਜਾਂ ਤੋਂ ਦੇਖ ਲਓ, ਉਹ ਇਸੇ ਕੰਮ ਦੇ ਉੱਤੇ ਹੀ ਲੱਗੇ ਹੋਏ ਨੇ ਕਿ ਜੀ ਦੇਖੋ ਹਿੰਦੂ ਧਰਮ ਦੀ ਰੱਖਿਆ ਕੀ। ਉਹ ਚਲੋ ਕਰਤੀ ਹਿੰਦੂ ਧਰਮ ਦੀ ਸਹੀ, ਇਹੀ ਮੰਨ ਲਓ। ਅੱਜ ਦੀ ਗੱਲ ਤਾਂ ਕਰੋ ਵੀ ਤੁਸੀਂ ਆਪਣੀ ਰੱਖਿਆ ਕਰ ਲਈ ਆ ਆਪ, ਜਾਂ ਜਿਨ੍ਹਾਂ ਦੀ ਹਕੂਮਤ ਦੇ ਵਿੱਚ ਤੁਸੀਂ ਜੀ ਰਹੇ ਹੋ, ਜਿਨ੍ਹਾਂ ਦੇ ਜ਼ੁਲਮਾਂ ਦੇ ਸਾਹਮਣੇ ਤੁਸੀਂ ਸਿਰ ਝੁਕਾਇਆ ਹੋਇਆ। ਔਰ ਇੱਕ ਵੱਡਾ ਤਬਕਾ ਜਿਹੜਾ ਉਹੀ ਸਨਾਤਨੀ ਬ੍ਰਾਂਡ ਜਿਹੜਾ ਹਿੰਦੂਇਜ਼ਮ ਹੈ ਉਸ ਨੂੰ ਪ੍ਰੀਚ ਕਰ ਰਿਹਾ, ਉਸ ਦੇ ਸੋਹਲੇ ਗਾਏ ਜਾ ਰਹੇ ਨੇ। ਕੋਈ ਨਿਹੰਗ ਬਾਣੇ 'ਚ ਹੈ, ਕੋਈ ਕੂਕਿਆਂ ਦੇ ਪਹਿਰਾਵੇ 'ਚ ਹੈ। ਜੇ ਹਿੰਦ ਦੀ ਚਾਦਰ ਹੀ ਤੁਸੀਂ ਬਣਾ ਕੇ ਰੱਖਣਾ ਹੈ ਤੇ ਹਿੰਦ ਤਾਂ ਇੱਕ ਜ਼ਮਾਨੇ 'ਚ 540 ਰਿਆਸਤਾਂ ਸੀ ਬੁੱਧ ਦੇ ਜ਼ਮਾਨੇ 'ਚ, ਤੇ ਆਉਣ ਵਾਲੇ ਪੀਰੀਅਡ ਦੇ ਵਿੱਚ ਜਦੋਂ ਉਹਦੀਆਂ 15-20 ਲੀਰਾਂ ਹੋਣੀਆਂ ਨੇ ਹਿੰਦ ਦੀਆਂ, ਤੇ ਉਦੋਂ ਕਿਹੜੀ ਚਾਦਰ ਗੁਰੂ ਸਾਹਿਬ ਨੂੰ ਤੁਸੀਂ ਡਿਸਕ੍ਰਾਈਬ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼ ਮਹਾਂ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਸ਼ਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਸੁਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ, ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 2 ਦਸੰਬਰ 2025 19 ਮੱਘਰ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵਰਫਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸੀ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ। ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਬੋਸਟਨ ਮੈਸਾਚੂਸਟ ਤੋਂ ਵੀਰ ਕਰਮ ਸਿੰਘ ਤੇ ਵੀਰ ਹਰਭਜਨ ਸਿੰਘ ਜੀ ਵੱਲੋਂ। ਸੋ ਇਹਨਾਂ ਨੇ TV 84 ਦੀ ਚੜ੍ਹਦੀ ਕਲਾ ਤੇ ਸਿੱਖ ਕੌਮ ਦੀ ਜਿਹੜੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ, ਖਾਲਸਾ ਦੀ ਪ੍ਰਾਪਤੀ ਦੀ ਵੀ ਜਿਹੜੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦੋਨਾਂ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 35 ਮਿਲੀਅਨ ਸਿੱਖ ਨੇਸ਼ਨ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸਾਲਾਨਾ ਸ਼ਹੀਦੀ ਯਾਦ ਨੂੰ ਦੁਨੀਆ ਭਰ ਵਿੱਚ ਬੜੀ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਭਾਰਤ ਵਿੱਚ ਵੱਡੇ ਵੱਡੇ ਨਗਰ ਕੀਰਤਨ ਪੰਡਾਲ ਤੇ ਸ਼ਾਹੀ ਲੰਗਰ ਲੱਗੇ, ਜ਼ੁਬਾਨੀ ਕਲਾਮੀ ਸ਼ਰਧਾਂਜਲੀਆਂ ਹੋਈਆਂ,
ਹਿੰਦੂ ਤਵੀਆਂ ਨੇ ਆਪਣੀ ਹਕੂਮਤ ਦਾ ਪੂਰਾ ਲਾਹਾ ਲੈਂਦਿਆਂ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਬਾਖੂਬ ਤਰੀਕੇ ਨਾਲ ਹਿੰਦੂ ਤਵੀ ਵਿਚਾਰਧਾਰਾ ਦੇ ਖਾਤੇ ਵਿੱਚ ਪਾਇਆ। ਹੁਣ ਸਿੱਖ ਕੌਮ ਅਗਲੀ ਕਿਸੇ ਸ਼ਤਾਬਦੀ ਜਾਂ ਅਰਧ ਸ਼ਤਾਬਦੀ ਦੀ ਇੰਤਜ਼ਾਰ ਕਰੇਗੀ, ਉਸ ਲਈ ਵੀ ਇਹੋ ਜਿਹੀ ਜਿਹੜੀ ਪੋਪ ਲੀਲਾ ਕੀਤੀ ਜਾਵੇਗੀ। ਸੋ ਅਫਸੋਸ ਇਸ ਗੱਲ ਦਾ ਹੈ ਕਿ ਜਿਸ ਔਰੰਗਜ਼ੇਬ ਦੀ ਸੋਚ ਖਿਲਾਫ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਉਹਨਾਂ ਦੇ 3 ਪਿਆਰਿਆਂ ਨੇ ਸ਼ਹੀਦੀਆਂ ਦਿੱਤੀਆਂ, ਅੱਜ ਸਿੱਖ ਕੌਮ ਉਸੇ ਹਿੰਦੂਤਵਾ ਬਨਾਮ ਔਰੰਗਜ਼ੇਬੀ ਸੋਚ ਦੀ ਮਾਰ ਚੱਲ ਰਹੀ ਹੈ। ਸੋ ਬਹੁਤ ਸਾਰਿਆਂ ਵਿੱਚ ਇੰਨਾ ਹੌਸਲਾ ਵੀ ਨਹੀਂ ਕਿ ਉਹ ਇਸ ਜਿਹੜੀ ਹਕੀਕਤ ਨੂੰ ਕਬੂਲ ਕਰਦੇ ਗੁਲਾਮੀ ਦੇ ਸੰਗਲ ਕੱਟਣ ਲਈ ਜਿਹੜੇ ਆ ਉਹ ਚਾਰਾਜੋਹੀ ਕਰਨ। ਜੇ ਕੋਈ ਕੱਲੀਕਾਰੀ ਸੰਸਥਾ ਜਾਂ ਸਿੱਖ ਆਵਾਜ਼ ਚੱਕਦਾ ਹੈ ਤਾਂ ਉਸ ਦਾ ਹਾਲ ਨਗਾਰਖਾਨੇ ਵਿੱਚ ਤੂਤੀ ਵਾਲਾ ਹੁੰਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਵਿਊਅਰਸ ਤੋਂ ਮਾਫੀ ਚਾਹੁੰਦੇ ਹਾਂ ਕਿ ਅਸੀਂ ਲੰਮੀ ਗੈਰ ਹਾਜ਼ਰੀ ਤੋਂ ਬਾਅਦ ਤੁਹਾਡੇ ਰੂਬਰੂ ਹੋ ਰਹੇ ਹਾਂ ਜੀ। ਕਈ ਵਾਰ ਕੁਝ ਹਾਲਾਤ ਸਰਕਮਸਟੈਂਸਿਸ ਔਰ ਬਹੁਤ ਸਾਰੇ ਫੈਕਟਰ ਜਿਹੜੇ ਤੁਹਾਡੀ ਡੇ ਟੂ ਡੇ ਲਾਈਫ ਨੂੰ ਪ੍ਰਭਾਵਿਤ ਕਰਦੇ ਨੇ ਉਹ ਵੀ ਕਾਰਨ ਬਣਦੇ ਨੇ, ਲੇਕਿਨ ਸਾਡੀ ਕੋਸ਼ਿਸ਼ ਵੀ ਹੁੰਦੀ ਹੈ ਜਾਂ ਰਹੀ ਹੈ ਕਿ ਅਸੀਂ ਇਸ ਸਲੋਟ ਦੇ ਵਿੱਚ ਬੈਸਟ ਆਫ ਦਾ ਬੈਸਟ ਜਿਹੜਾ ਹੈ ਉਹ ਤੁਹਾਡੇ ਤੱਕ ਪਹੁੰਚਾ ਸਕੀਏ। ਹਾਲਾਂ ਸਾਡੇ ਬਹੁਤ ਸਾਰੇ ਵਿਊਅਰਸ ਫਿਕਰਮੰਦ ਵੀ ਹੁੰਦੇ ਨੇ, ਨਿੱਜੀ ਸ਼ਿਕਾਇਤ ਵੀ ਕਰਦੇ ਨੇ, ਮਿਸ ਕਰਦੇ ਨੇ ਸਾਡੇ ਇਸ ਫਾਰਮੈਟ ਨੂੰ, ਪਰ ਥੋੜਾ ਜਿਹਾ ਸਾਨੂੰ ਵੀ ਜਿਹੜਾ ਕਦੇ-ਕਦੇ ਸਪੇਸ ਦੇ ਦਿਆ ਕਰੋ ਕਿਉਂਕਿ ਬਹੁਤ ਸਾਰਾ ਕੁਝ ਇੱਕੋ ਵੇਲੇ ਸਾਈਮਲਟੇਨੀਅਸਲੀ ਚੱਲ ਰਿਹਾ ਹੁੰਦਾ ਹੈ। ਬਹੁਤ ਕੁਝ ਇਸ ਪਲੇਟਫਾਰਮ ਤੋਂ ਡਿਸਕਸ ਨਹੀਂ ਕੀਤਾ ਜਾ ਸਕਦਾ। ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਬੋਸਟਨ ਮੈਸਾਚੂਸਟਸ ਤੋਂ ਦੋਵੇਂ ਵੀਰ ਕਰਮ ਸਿੰਘ ਹਰਭਜਨ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ। ਮੈਂ ਉਹਨਾਂ ਨੂੰ ਪਰਸਨਲੀ ਨਹੀਂ ਜਾਣਦਾ, ਇਵੇਂ ਹੀ TV 84 ਦੇ ਮਾਧਿਅਮ ਰਾਹੀਂ ਜੁੜੇ ਨੇ ਔਰ ਉਹਨਾਂ ਨੇ ਜਿੱਥੇ $1000 ਦਾ ਚੈੱਕ ਭੇਜਿਆ ਉੱਥੇ ਨਾਲ ਉਹਨਾਂ ਨੇ ਬਰੀਫ ਇੱਕ ਲਿਖਤ ਵੀ ਭੇਜੀ ਹੈ ਜਿਹੜੀ ਮੈਂ ਸਾਂਝੀ ਕਰਨਾ ਚਾਹੁੰਦਾ। ਉਹਨਾਂ ਨੇ ਕਿਹਾ ਵੀ ਟੂ ਡਾਕਟਰ ਸਾਹਿਬ ਨੀਲਮ ਕੌਰ ਐਂਡ ਦਾ ਰੈਸਟ ਆਫ ਦਾ ਐਂਟਾਇਰ TV 84 ਟੀਮ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। I am a long time listener of TV 84. As always, your program is great and very knowledgeable. This money is a donation from 2 people. फिर उन्होंने नाम दिते ने Boston, Massachusetts ਤੋਂ। We all should try to donate to TV 84 with great pride in order to make our channel a great Panthak resource for our coming generations and beyond. ਔਰ ਇਹੋ ਜਿਹੇ ਗੁਰਸਿੱਖ ਵੀਰ ਭੈਣਾਂ ਨੇ ਜਿਹੜੀ ਸਾਡੀ ਸਟਰੈਂਥ ਨੇ, ਜਿਹੜਾ ਸਿਰਫ ਤੇ ਸਿਰਫ ਪੰਥ ਨਾਲ ਜੁੜੇ ਹੋਏ ਨੇ, ਪੰਥਕ ਚੜ੍ਹਦੀ ਕਲਾ ਦੇ ਨੁਕਤਾ ਨਿਗਾਹ ਤੋਂ ਦੇਖਦੇ ਨੇ। ਔਰ ਇੱਕ ਮੈਸੇਜ ਵੀ ਉਹਨਾਂ ਨੇ ਉਹਨਾਂ ਪਰਿਵਾਰਾਂ ਲਈ ਜਿਹੜੇ ਗ੍ਰਸਤੀ ਜੀਵਨ, ਬੱਚਿਆਂ ਦੀ ਪਰਵਰਿਸ਼ ਔਰ ਦੂਸਰੀ ਕਰਦੇ ਨੇ ਦਿੱਤਾ। ਉਹਨਾਂ ਨੇ ਕਿਹਾ, ਆਈ ਆਲਸੋ ਬਿਲੀਵ ਵੀ ਸ਼ੁੱਡ ਟੀਚ ਆਵਰ ਚਿਲਡਰਨ ਅਬਾਊਟ ਦਾ ਹਾਰਮਫੁਲ ਇਫੈਕਟਸ ਆਫ ਡਰੱਗਸ, ਨਸ਼ਾ from the first day of school। ਕਿ ਜਿਉਂ ਹੀ ਉਹ ਸਕੂਲ ਦਾ ਪਹਿਲਾ ਦਿਨ ਹੁੰਦਾ ਹੈ ਸਾਨੂੰ ਉਹਨਾਂ ਨੂੰ ਇਹ ਦੱਸਣਾ ਚਾਹੀਦਾ ਵੀ ਇਹ ਨਸ਼ਾ ਕਿੰਨਾ ਖਤਰਨਾਕ ਹੈ, ਕਿੰਨਾ ਨੁਕਸਾਨਦੇਹ ਹੈ। whatever they learn at that young age will have a great impact on their lives। ਕਿ ਜੋ ਵੀ ਆਪਣੀ ਉਮਰ ਦੇ ਇਸ ਪੜਾਅ ਦੇ ਵਿੱਚ, ਬਚਪਨ ਦੇ ਵਿੱਚ, ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਈਵਨ ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਜਦੋਂ ਜਿਹੜੇ 70ਵੇਂ ਜਾਂ 80ਵੇਂ ਤੱਕ ਪਹੁੰਚਦੇ ਹਾਂ, ਜਿਨ੍ਹਾਂ ਨੂੰ ਐਲਜ਼ਾਈਮਰ ਜਾਂ ਜਿਹਦੇ ਲਈ ਡਿਮੈਂਸ਼ੀਆ ਵੀ ਯੂਜ਼ ਹੁੰਦੀ ਹੈ ਟਰਮ ਹੁੰਦਾ ਹੈ, ਉਹਨਾਂ ਦੀ ਯਾਦਾਸ਼ਤ ਘਟ ਜਾਂਦੀ ਹੈ ਜਾਂ ਉਹਨਾਂ ਨੂੰ ਇਮੀਡੀਏਟ ਯਾਦਾਸ਼ਤ ਨਹੀਂ ਹੁੰਦੀ, ਪਰ ਜਿਹੜੀ ਵੇ ਬੈਕ ਉਹਨਾਂ ਦੀ ਯਾਦਾਸ਼ਤ ਹੈ ਬਚਪਨ ਦੀ, ਉਹ ਉਵੇਂ ਹੀ ਇੰਟੈਕਟ ਹੁੰਦੀ ਹੈ। ਉਹ ਉਵੇਂ ਹੀ ਪੂਰੀ ਦੀ ਪੂਰੀ ਕਹਾਣੀ ਬਾਰ-ਬਾਰ ਉਹਨੂੰ ਸੁਣਾਉਣਗੇ, ਹਾਲਾਂਕਿ ਉਹਨਾਂ ਨੂੰ ਕਈ ਵਾਰ ਰੋਟੀ ਖਾ ਕੇ ਭੁੱਲਿਆ ਹੁੰਦਾ ਵੀ ਉਹਨਾਂ ਨੇ ਕੀ ਕੀਤਾ ਜਾਂ ਕੌਣ ਮਿਲਣ ਆਇਆ ਜਾਂ ਕੀ ਹੈ। ਸੋ ਉਹਨਾਂ ਨੇ ਬਿਲਕੁਲ ਠੀਕ ਕਿਹਾ, whatever they learn at that young age will have a great impact on their lives. By doing this, I think we could make our coming generations drug free। ਕਿ ਇਹ ਸਾਨੂੰ ਡਿਸਕਸ ਕਰਨਾ ਚਾਹੀਦਾ ਬੱਚਿਆਂ ਦੇ ਨਾਲ, ਛੋਟੇ ਹੁੰਦੇ ਆ ਸਕੂਲ ਤੋਰਨ ਲੱਗੇ ਔਰ ਇਵੇਂ ਉਹਨਾਂ ਨੂੰ ਇਹ ਅਹਿਸਾਸ ਵੀ ਹੋਏਗਾ ਕਿ ਭਾਈ ਇਹ ਸਾਡੇ ਨੁਕਸਾਨ ਦੀ ਚੀਜ਼ ਹੈ ਔਰ ਇਸ ਤੋਂ ਅਸੀਂ ਬਚਾਅ ਕਰੀਏ। In the end, I ask Vaheguru for all of your good health and a long peaceful life। So nice। So ਬਹੁਤ ਸ਼ੁਕਰੀਆ ਵੀਰ ਕਰਮ ਸਿੰਘ ਜੀ, ਹਰਭਜਨ ਸਿੰਘ ਜੀ, ਮਹਾਰਾਜ ਤੁਹਾਨੂੰ ਵੀ ਇਵੇਂ ਹੀ
ਚੜ੍ਹਦੀ ਕਲਾ ਦੇਣ ਔਰ ਇਸ ਕਿਸਮ ਦੇ ਤੁਹਾਡੇ ਜਿਹੜੇ ਜਜ਼ਬਾਤ ਨੇ ਸੱਚਮੁੱਚ ਜਿਹੜੇ ਪੰਥ ਦੇ ਪਿਆਰ 'ਚ ਰੰਗੇ ਹੋਏ ਨੇ, ਬਿਲਕੁਲ ਇਹੀ ਸਾਡਾ ਸਰਮਾਇਆ ਹੈ। ਔਰ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੀ ਇੱਕ ਇੱਕ ਪੈਨੀ ਉਸ ਦੇ ਲਈ ਜਿਹੜਾ ਹੈ ਉਹ ਠੀਕ ਥਾਂ ਤੇ ਲੱਗੇ। ਉਸ ਦੇ ਲਈ ਜੋ ਕੁਝ ਵੀ ਪੰਥ ਦੀ ਬਿਹਤਰੀ ਲਈ, ਚੜ੍ਹਦੀ ਕਲਾ ਲਈ, ਕੌਮੀ ਘਰ ਖਾਲਿਸਤਾਨ ਦੇ ਲਈ ਅਸੀਂ ਵਿਦਿਨ ਦਾ ਲਿਮਿਟਸ ਆਫ ਦਾ ਲਾਅ ਕਰ ਸਕਦੇ ਹਾਂ। ਸਾਡਾ ਹਰ ਪਲ ਇਸ ਲਈ ਸਮਰਪਿਤ ਹੈ। ਬਹੁਤ ਬਹੁਤ ਸ਼ੁਕਰੀਆ। ਟੌਪਿਕ ਓਪਨਿੰਗ ਵੀ ਹੈ, ਕਈ ਦਿਨਾਂ ਬਾਅਦ ਹੈ। ਇਸ 'ਚੋਂ ਸ਼ਾਇਦ ਕੁਝ ਵੀਰਾਂ ਭੈਣਾਂ ਨੂੰ ਇਹ ਵੀ ਲੱਗੇ ਕਿ ਵੀ ਇਹ ਇੱਕ ਫਰਸਟ੍ਰੇਸ਼ਨ ਦਾ ਜਿਹੜਾ ਝਲਕਾਰ ਹੈ, ਪਰ ਕਿਤੇ ਨਾ ਕਿਤੇ ਸਾਨੂੰ ਬੈਠ ਕੇ ਇਮਾਨਦਾਰੀ ਦੇ ਨਾਲ ਇਹ ਐਨਾਲਾਈਜ਼ ਵੀ ਕਰਨਾ ਹੋਏਗਾ ਕਿ ਜੋ ਕੁਝ ਅਸੀਂ ਕਰਦੇ ਹਾਂ ਸੈਲੀਬ੍ਰੇਸ਼ਨਸ ਦੇ ਨਾਂ ਥੱਲੇ, ਸਮਾਗਮਾਂ ਦੇ ਨਾਂ ਥੱਲੇ, ਜਾਂ ਅੱਜ ਸਾਡੇ ਬਹੁਤ ਸਾਰੇ ਗੁਰਦੁਆਰਿਆਂ ਦੀ ਜਿਹੜੀ ਰੂਟੀਨ ਵੀ ਹੈ ਉਹ ਵੀਕਲੀ ਹੋਏ ਜਾਂ ਅਦਰਵਾਈਜ਼ ਹੋਏ, ਵੀ ਉਸ 'ਚੋਂ ਕਿ ਉਹਦਾ ਇੱਕ ਵੱਡਾ ਹਿੱਸਾ ਆਪਣੇ ਆਪ ਦੇ ਵਿੱਚ ਹੀ ਰਿਚੁਅਲਿਸਟਿਕ ਜਾਂ ਕਰਮਕਾਂਡੀ ਜਾਂ ਇੱਕ ਦੇਖ ਦਿਖਾਵੇ ਵਾਲਾ ਜਾਂ ਇੱਕ ਸ਼ਾਨੋ ਸ਼ੌਕਤ, ਜਿਵੇਂ ਤੁਸੀਂ ਕਿਹਾ, ਇੱਕ ਜ਼ਮਾਨਾ ਸੀ ਜਦੋਂ ਅਸੀਂ ਸ਼ਰਧਾ, ਪਿਆਰ ਔਰ ਚੇਤਨਤਾ ਦੀ ਗੱਲ ਕਰਦੇ ਸੀ। ਅੱਜ ਅਸੀਂ ਸ਼ਾਨੋ ਸ਼ੌਕਤ ਦੀ ਗੱਲ ਤਾਂ ਕਰਦੇ, ਲੇਕਿਨ ਜਿਹੜਾ ਮੈਸੇਜ ਹੈ ਜਾਂ ਜਿਹੜੇ ਅੱਜ ਸਾਡੇ ਸਾਹਮਣੇ ਚੈਲੰਜਸ ਨੇ, ਜੇ ਅਸੀਂ ਪੰਜਾਬ ਵੱਲ ਨਜ਼ਰ ਮਾਰਦੇ ਹਾਂ, ਜਿਹੜੀਆਂ ਵੀ ਤਰ੍ਹਾਂ ਆਪਣੇ ਤੌਰ ਦੇ ਉੱਤੇ ਐਕਟਿਵ ਵੀ ਨੇ, ਕੁਝ ਕਰਨ ਦੀ ਕੋਸ਼ਿਸ਼ ਵੀ ਕਰਦੀਆਂ ਨੇ, ਜਦੋਂ ਵੀ ਉਹ ਬੈਠਣਗੇ ਕਹਿਣਗੇ ਪੰਜਾਬ ਦੀ ਡੈਮੋਗ੍ਰਾਫੀ ਬਦਲ ਦਿੱਤੀ ਹੈ, ਪੰਜਾਬ 'ਚ ਨਸ਼ੇ ਇੰਨੇ ਜੁਝਾਰੂ ਲਹਿਰ ਵੇਲੇ ਨਹੀਂ ਮਰੇ ਜਿੰਨੇ ਕਿ ਡਰੱਗਸ ਦੇ ਨਾਲ ਮਰ ਗਏ ਨੇ। ਪੰਜਾਬ ਦੇ DGP ਨੇ 3 ਦਿਨ ਪਹਿਲਾਂ ਬਿਆਨ ਦਿੱਤਾ ਹੈ ਕਿ ਜਦੋਂ ਦੀ ਸਾਡੀ ਸਰਕਾਰ ਆਈ ਹੈ ਅਸੀਂ 325 ਜਿਹੜੇ ਨੇ ਐਨਕਾਊਂਟਰ ਕੀਤੇ ਨੇ। ਹੁਣ ਇਹ ਉਹਨਾਂ ਦੀ ਐਡਮਿਸ਼ਨ ਹੈ ਉਹਦੀ ਆਪਣੀ, ਔਰ ਉਹਦੇ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ ਸਿਮਰਨਜੀਤ ਸਿੰਘ ਮਾਨ ਨੇ ਠੀਕ ਪੁੱਛਿਆ ਕਿ ਵੀ ਉਹਨੂੰ ਯਾਦਵ ਨੂੰ ਕਿ ਵੀ ਇਹ 10 ਵੀ ਦਿਨਾਂ 'ਚ ਕਿੰਨੇ ਸਿੱਖ ਮੁੰਡੇ ਮਾਰੇ। ਜੇ 325 ਐਨਕਾਊਂਟਰ ਉਹ ਕਬੂਲ ਰਿਹਾ, ਜਿਹਦੇ 'ਚ ਹਾਲਾਂਕਿ ਕੋਈ ਚਰਚਾ ਨਹੀਂ ਹੋਏਗੀ ਮੀਡੀਆ ਦੇ ਵਿੱਚ ਕਿ ਕੀ ਚੱਲ ਰਿਹਾ ਕੀ ਨਹੀਂ ਹੈ, ਤੇ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਭਾਈ ਉਹਨਾਂ ਦਾ ਪਾਰਟ ਕੀ ਚੱਲ ਰਿਹਾ। ਓਵਰਆਲ ਪੋਲੀਟੀਕਲੀ ਹਾਲ ਇਹ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ 2 ਲੱਖ ਵੋਟਾਂ ਦੇ ਨਾਲ ਜਿੱਤੇ, 19 ਲੱਖ ਲਗਭਗ 2 ਮਿਲੀਅਨ ਲੋਕਾਂ ਦੀ ਉਹ ਨੁਮਾਇੰਦਗੀ ਕਰਦੇ ਨੇ ਪਾਰਲੀਮੈਂਟ 'ਚ। 2 ਸਾਲ ਤੋਂ ਉਹਨਾਂ ਨੂੰ 2900 ਕਿਲੋਮੀਟਰ ਦੂਰ ਜਿਹੜਾ ਉਹ ਡਿਬਰੂ ਜੇਲ੍ਹ ਦੇ ਵਿੱਚ ਰੱਖਿਆ ਹੈ। ਔਰ ਜੇ ਈਵਨ ਉਹ ਪਟੀਸ਼ਨ ਸੁਪਰੀਮ ਕੋਰਟ 'ਚ ਕਰਦੇ ਨੇ ਕਿ ਭਾਈ ਵਿੰਟਰ ਸੈਸ਼ਨ ਪਾਰਲੀਮੈਂਟ ਦਾ ਸ਼ੁਰੂ ਹੋ ਗਿਆ, ਜਿਹੜਾ ਆਲਰੇਡੀ ਸ਼ੁਰੂ ਹੋਇਆ, ਵੀ ਉਹਦੇ 'ਚ ਸਾਨੂੰ ਪਾਰਟਿਸਿਪੇਟ ਕਰਨ ਦਿਓ, ਉਹ ਹਾਈ ਕੋਰਟ ਨੂੰ ਤੋਰ ਦਿੰਦੇ ਨੇ। ਹਾਈ ਕੋਰਟ ਜਿਹੜਾ ਪੰਜਾਬ ਸਰਕਾਰ ਨੂੰ ਕਹਿੰਦਾ ਹੈ ਕਿ ਜੀ ਦੱਸੋ ਕਿਵੇਂ ਕੀਤਾ ਜਾਏ, ਤੇ ਪੰਜਾਬ ਸਰਕਾਰ ਵੱਲੋਂ ਕੱਲ ਜਿਹੜਾ ਜਵਾਬ ਦਾਇਰ ਕੀਤਾ ਗਿਆ ਕਿ ਜੀ ਅਸੀਂ ਅੰਮ੍ਰਿਤਪਾਲ ਨੂੰ ਟੈਂਪਰੇਰੀ ਪੈਰੋਲ ਵੀ ਨਹੀਂ ਦੇ ਸਕਦੇ ਉਹ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਅਟੈਂਡ ਕਰਨ ਲਈ, ਕਿਉਂਕਿ ਉਹਦੀ ਇੱਕੋ ਹੀ ਸਪੀਚ ਜਿਹੜੀ ਹੈ ਉਹ ਪੰਜਾਬ ਦੇ 5 ਦਰਿਆਵਾਂ ਨੂੰ ਅੱਗ ਲਾ ਸਕਦੀ ਹੈ। ਹੁਣ ਇਹ ਆਰਗੂਮੈਂਟ ਦਿੱਤਾ ਜਾ ਰਿਹਾ ਹੈ ਉਸ ਮੁਲਕ ਦੇ ਵਿੱਚ ਜਿੱਥੇ ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਹੈ, ਪਰ ਉਹ ਤਾਂ ਦੁਸ਼ਮਣ ਬਾਤ ਕਰਿਆ ਨਾ ਹੋਣੀ, ਉਹਨਾਂ ਦੇ ਕੋਈ ਗਿਲਾ ਨਹੀਂ ਹੈ। ਪਰ ਸਮੁੱਚੀ ਸਿੱਖ ਕੌਮ ਜਿਸ ਦੇ ਸਾਹਮਣੇ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਯਾਦ ਕੀਤਾ ਕਰ ਰਹੇ ਹਾਂ, 350 ਸਾਲਾ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੀਆਂ ਸ਼ਹੀਦੀਆਂ ਨੂੰ ਯਾਦ ਕਰ ਰਹੇ ਹਾਂ, ਉਹਨਾਂ ਇਹ ਸਾਰੀਆਂ ਸ਼ਹਾਦਤਾਂ ਕਿਸ ਲਈ ਹੋਈਆਂ ਕਿ ਮੁੱਢਲੇ ਹੱਕ, ਧਾਰਮਿਕ ਆਜ਼ਾਦੀ ਦੇ, ਫਰੀडम ਆਫ ਐਕਸਪ੍ਰੈਸ਼ਨ ਦੇ ਉਹ ਬਹਾਰ। ਹੋਰ ਜਦੋਂ ਅਸੀਂ ਕਲੈਕਟਿਵਲੀ ਔਰੰਗਜ਼ੇਬੀ ਸੋਚ ਕਹਿੰਦੇ ਹਾਂ, ਇਹਦਾ ਮਤਲਬ ਇਹ ਨਹੀਂ ਹੈ ਵੀ ਔਰੰਗਜ਼ੇਬ ਦੇ ਜ਼ਮਾਨੇ ਦੇ ਔਰੰਗਜ਼ੇਬ ਦੀ ਫੌਜ ਦਾ 1/3 ਹਿੱਸਾ ਜਿਹੜਾ ਹੈ ਉਹ ਰਾਜਪੂਤ ਹਿੰਦੂ ਸੀ, ਉਹ ਆਪਣੀ ਪ੍ਰੈਕਟਿਸ ਕਰਦੇ ਸੀ ਜਿਹੜਾ, ਲੇਕਿਨ ਉਹ ਮਰਦੇ ਉਹਦੇ ਲਈ ਸੀ। ਔਰੰਗਜ਼ੇਬ ਦੀ ਫੌਜ ਦੇ ਵਿੱਚ ਅਸਾਮ ਦੇ ਐਕਸਪੀਡੀਸ਼ਨ ਦੇ ਲਈ, ਦੂਜੇ ਲਈ ਰਾਜਾ ਰਾਮ ਸਿੰਘ ਜਾਂ ਉਸ ਤੋਂ ਪਹਿਲਾਂ ਜਿਹੜੇ ਦੂਸਰਿਆਂ ਨੂੰ ਭੇਜਿਆ ਜਾਂਦਾ, ਸਾਰੇ ਰਾਜਪੂਤ ਸੀ ਜਿਹੜੇ ਕਿ ਉਹਨਾਂ ਦੇ ਸੀ, ਔਰ ਐਸੇ ਵੀ ਸੀ ਜਿਹੜੇ ਕੁਝ ਮੰਦਰਾਂ ਨੂੰ ਔਰੰਗਜ਼ੇਬ ਦੇ ਜ਼ਮਾਨੇ ਦੇ ਵਿੱਚ ਜਿਹੜੀਆਂ ਨੇ ਉਹ ਗ੍ਰਾਂਟਸ ਵੀ ਦਿੱਤੀਆਂ ਜਾਂਦੀਆਂ ਸੀ, ਉਹਨਾਂ ਦਾ ਪੂਰਾ ਹਿਸਟੋਰੀਕਲ ਰੈਕਡ ਵੀ ਮੌਜੂਦ ਹੈ। ਪਰ ਅਸੀਂ ਕਿਉਂਕਿ ਔਰੰਗਜ਼ੇਬ ਦੀ ਜਿਹੜੀ ਜ਼ਬਰ ਦੇ ਨਾਲ ਲਾਗੂ ਕਰਨ ਦੀ ਨੀਤੀ ਹੈ
ਉਸ ਦੇ ਖਿਲਾਫ ਇਹਨਾਂ ਸ਼ਹਾਦਤਾਂ ਨੂੰ ਦੇਖਦੇ ਆ, ਤਿਲਕ ਜੰਜੂ ਰਾਖਾ ਪ੍ਰਭ ਤਾਕਾ ਦੁਹਰਾਇਆ ਜਾਂਦਾ ਹੈ। ਲੇਕਿਨ ਅੱਜ ਜਿਸ ਰਜੀਮ ਨੇ ਜਿਹੜਾ ਉਹਨਾਂ ਚੋਰਾਂ ਵਾਂਗ, ਜਿਵੇਂ ਇੱਕ ਚੋਰ ਚੋਰੀ ਕਰਕੇ ਨਿਕਲਦਾ ਹੈ, ਭੀੜ ਇਕੱਠੀ ਹੁੰਦੀ ਹੈ, ਉਹ ਚੋਰ ਕਰਦੀ ਹੈ, ਚੋਰ ਵੀ ਉਹਦੇ 'ਚ ਰਲ ਜਾਂਦਾ ਹੈ, ਚੋਰ। ਔਰ ਇਸ ਵਾਰ ਸਭ ਤੋਂ ਜ਼ਿਆਦਾ ਜਿਹੜਾ ਚੋਰ ਹੈ ਉਹ ਦਿੱਲੀ ਦੇ ਚੋਰਾਂ ਨੇ ਕੀਤਾ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਬਹੁਤ ਹਿੰਦੂਤਵਾ, ਹਿੰਦੂ ਵੈਲਿਊਜ਼ ਇਧਰ। ਹਾਲਾਂਕਿ ਹਕੀਕਤ ਇਹ ਹੈ ਕਿ ਮੋਦੀ ਉਸੇ ਦਿਨ ਆਲਮੋਸਟ ਜਿਹੜਾ ਉਹ ਅਯੁੱਧਿਆ ਦੇ ਰਾਮ ਮੰਦਰ ਦੇ ਉੱਤੇ ਕਿੰਨਾ ਉੱਚਾ ਹਿੰਦੂ ਝੰਡਾ ਫਹਿਰਾਉਂਦਾ ਹੈ, ਔਰ ਆਦਿੱਤਿਆਨਾਥ ਯੋਗੀ ਉਹਦੇ ਨਾਲ ਬੈਠਾ, ਉਹ ਕਹਿੰਦਾ ਜੀ ਇਹ ਜਿਹੜਾ ਉਹ ਆਈਡੈਂਟੀਟੀ ਹੈ, ਨੈਸ਼ਨਲ ਆਈਡੈਂਟੀਟੀ ਦਾ ਪ੍ਰਤੀਕ ਹੈ, ਨੈਸ਼ਨਲ ਆਈਡੈਂਟੀਟੀ ਦਾ ਪ੍ਰਤੀਕ। ਈਵਨ ਉਹਨਾਂ ਦੇ ਕਨਸਟੀਟਿਊਸ਼ਨ ਦਾ ਮੁਤਾਬਕ ਤਿਰੰਗਾ ਹੈ, ਲੇਕਿਨ ਉੱਥੋਂ ਉਹ ਸਿੱਧਾ ਫਲਾਈ ਕਰਕੇ ਜਿਹੜਾ ਉਹ ਕੁਰੂਕਸ਼ੇਤਰ ਪਹੁੰਚਦਾ, ਜਿੱਥੇ ਗੀਤਾ ਦੇ ਨਾਲ ਜੋੜ ਕੇ ਕੋਈ ਸਮਾਗਮ ਜਿਹੜਾ ਹੈ ਉਹਦੇ 'ਚ ਵੀ ਕੁਛ ਨਾ ਕੁਛ ਉਹ ਕਰਦਾ ਹੈ। ਔਰ ਈਵਨ ਇਹਨਾਂ ਦੀ ਟ੍ਰਿਬਿਊਨ ਦੀ ਇੱਕ ਕਾਲਮਨਿਸਟ ਵੀ ਹੈ, ਔਰ ਉਹ ਉਸ ਦੀ ਆਡੀਓ ਵੀ ਪਾਈ ਹੁੰਦੀ ਹੈ, ਜੋ ਕਾਲਮ ਜੋਤੀ ਮਲਹੋਤਰਾ, ਉਹਨੇ ਇੱਕ ਪਿਛਲੇ ਦਿਨਾਂ 'ਚ ਆਰਟੀਕਲ ਲਿਖਿਆ ਕਿ ਟੂ ਪੁੱਲ ਬੈਕਸ ਵਨ ਮਿਸਡ ਓਪਰਚੁਨਿਟੀ। ਇਸ ਦੇ ਉੱਤੇ ਉਹਨੇ ਗੱਲ ਕੀਤੀ। ਉਹਨੇ ਕਿਹਾ ਵੀ ਇਹਨਾਂ ਦਿਨਾਂ ਦੇ ਵਿੱਚ ਦੋ ਵੱਡੀਆਂ ਹਾਰਾਂ ਸੈਂਟਰ ਗਵਰਨਮੈਂਟ ਨੂੰ ਹੋਈਆਂ ਨੇ, ਬੀਜੇਪੀ ਨੂੰ। ਇੱਕ ਤਾਂ ਉਹਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜਾ ਯੂਨੀਵਰਸਿਟੀ ਦੀਆਂ ਸੈਨੇਟ ਇਲੈਕਸ਼ਨਸ ਔਰ ਉਹਨਾਂ ਦੀ ਜਿਹੜੀ ਵੀ ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚ ਜਿਹੜੇ ਉਹਨਾਂ ਦੇ ਐਲਮਨੀ ਨੇ, ਉਹਨਾਂ ਦਾ ਉਹ ਸਾਰੇ ਸਿਸਟਮ ਨੂੰ, ਕਿਉਂਕਿ ਵਾਈਸ ਪ੍ਰੈਜ਼ੀਡੈਂਟ ਚਾਂਸਲਰ ਹੁੰਦਾ ਯੂਨੀਵਰਸਿਟੀ ਦਾ, ਉਹਦੇ ਆਰਡਰ ਰਾਹੀਂ ਸਭ ਨੂੰ ਜਿਹੜਾ ਉਹ ਬਦਲ ਕੇ ਆਪਣੇ ਮੋਰ ਮੈਂਬਰ ਬਣਾ ਦਿੱਤੇ ਸੀ। ਔਰ ਉਹਨੇ ਕਿਹਾ ਵੀ ਜਿਵੇਂ ਯੂਨੀਵਰਸਿਟੀ ਸਟੂਡੈਂਟਸ ਨੇ ਸੰਘਰਸ਼ ਕੀਤਾ, ਦੂਸਰੀਆਂ ਧਿਰਾਂ ਵੀ ਨਾਲ ਆ ਕੇ ਮਿਲ ਗਈਆਂ, ਪੋਲੀਟੀਕਲਾਈਜ਼ ਹੋ ਗਿਆ, ਫਿਰ ਸੈਂਟਰ ਨੂੰ ਉਹ ਵਾਪਸ ਲੈਣਾ ਪਿਆ। ਫਿਰ ਉਸੇ ਪੀਰੀਅਡ 'ਚ ਉਹਨਾਂ ਨੇ ਕਿਹਾ ਵੀ ਰਾਜ ਸਭਾ ਦੇ ਵਿੱਚ ਸੰਵਿਧਾਨ ਦੀ ਅਮੈਂਡਮੈਂਟ ਦੇ ਨਾਂ ਥੱਲੇ ਇੱਕ ਲਿਆਂਦਾ ਗਿਆ ਕਿ ਜੀ ਚੰਡੀਗੜ੍ਹ ਦਾ ਜਿਹੜਾ ਸਪੈਸ਼ਲ ਸਟੇਟਸ ਹੈ, ਜਿਹਦੇ 'ਚ ਪੰਜਾਬ ਦਾ 60% ਹੈ, ਜਾਂ ਪੰਜਾਬ ਦਾ ਗਵਰਨਰ ਹੀ ਜਿਹੜਾ ਉਹ ਐਡਮਿਨਿਸਟ੍ਰੇਟਰ ਹੁੰਦਾ ਹੈ ਚੰਡੀਗੜ੍ਹ ਦਾ, ਉਸ ਨੂੰ ਬਦਲਣ ਦੇ ਲਈ ਵੀ ਕਿ ਪੰਜਾਬ ਨੂੰ ਜਿਹੜਾ ਅੰਡੇਮਾਨ ਨਿਕੋਬਾਰ ਜਾਂ ਦਮਨ ਦਿਓ ਜਿਹੜੀਆਂ ਉਹਨਾਂ ਦੀਆਂ ਯੂਨੀਅਨ ਟੈਰੀਟਰੀਜ਼ ਨੇ, ਉਹਨਾਂ ਦੇ ਬਰਾਬਰ ਰੱਖਣ ਦੇ ਲਈ। ਔਰ ਉਹਦੇ 'ਤੇ ਵੀ ਇੰਨਾ ਕੁ ਪੰਜਾਬ 'ਚ ਸ਼ੋਰ ਸ਼ਰਾਬਾ ਹੋਇਆ, ਈਵਨ ਪੰਜਾਬ ਦੀ ਬੀਜੇਪੀ ਨੇ ਵੀ ਐਂਬੈਰਸ ਮਹਿਸੂਸ ਕੀਤਾ ਕਿ ਸੈਂਟਰ ਨੂੰ ਉਸ ਤੋਂ ਵਾਪਸ ਮੁੜਨਾ ਪਿਆ। ਹੁਣ ਅਸੀਂ ਇੱਕ ਪਾਸੇ ਦੇਖ ਰਹੇ ਹਾਂ ਕਿ ਵੀ ਐਨ ਇਹਨਾਂ ਮੌਕਿਆਂ ਦੇ ਉੱਤੇ, ਜਦੋਂ ਕਿ ਇੱਕ ਪਾਸੇ ਇਹਨਾਂ ਦਿਨਾਂ ਨੂੰ ਜਿਹੜਾ ਉਹ ਸੈਲੀਬ੍ਰੇਟ ਕਰਨ ਦੀ ਲਾਈਨ ਹੈ, ਇਸ ਕਿਸਮ ਦੇ ਪੰਜਾਬ ਮਾਰੂ, ਸਿੱਖ ਮਾਰੂ ਫੈਸਲੇ ਲਏ ਜਾ ਰਹੇ ਨੇ। ਫਿਰ ਉਹ ਜੋਤੀ ਮਲਹੋਤਰਾ ਕਹਿੰਦੀ ਹੈ ਕਿ ਵੀ ਮੋਦੀ, ਜਿਹਦੇ ਲਈ ਜਿਹੜਾ ਅਸਲੀ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ 'ਚ ਸਮਾਗਮ, ਪੰਜਾਬ ਅਸੈਂਬਲੀ ਦਾ ਸੈਸ਼ਨ ਵੀ ਅਨੰਦਪੁਰ ਸਾਹਿਬ ਹੋ ਰਿਹਾ ਨੂੰ, ਕਿ ਵਾਈ ਡਿਡਨਟ ਹੀ ਕਮ ਟੂ ਅਨੰਦਪੁਰ ਸਾਹਿਬ, ਕਿ ਵੀ ਉਹ ਉੱਥੇ ਕੁਰੂਕਸ਼ੇਤਰ ਗਿਆ, ਉੱਥੋਂ ਅਯੁੱਧਿਆ ਤੋਂ ਝੰਡਾ ਲਹਿਰਾ ਕੇ, ਕਿ ਵੀ ਉਹਨੂੰ ਅਨੰਦਪੁਰ ਸਾਹਿਬ ਆਉਣਾ ਚਾਹੀਦਾ ਸੀ, ਸੈਂਸ ਆਫ ਗ੍ਰੈਟੀਚਿਊਡ ਦਿਖਾਉਣਾ ਚਾਹੀਦਾ। ਪਰ ਉਹਨਾਂ ਨੂੰ ਗ੍ਰੈਟੀਚਿਊਡ ਕਾਹਦਾ ਹੈ ਜਾਂ ਉਹਨਾਂ ਨੇ ਕੀ ਦਿਖਾਉਣਾ ਹੈ? ਉਹ ਤਾਂ ਉਸ ਸੋਚ ਨੂੰ ਖਤਮ ਕਰਨਾ ਚਾਹੁੰਦੇ ਨੇ ਜਿਹੜੀ ਸੋਚ ਚੈਲੰਜ ਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਚੈਲੰਜ ਨੂੰ, ਡਿਫਾਇੰਸ ਨੂੰ ਰਿਪਰੈਜ਼ੈਂਟ ਕਰਦੇ ਨੇ। ਔਰ ਮੈਂ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਭਾਵੇਂ 5 ਮਿੰਟ ਹੀ ਜਿਹੜਾ ਵਕਤ ਸੀ ਰਿਚਮੰਡ ਹਿੱਲ ਦੇ ਉਸ ਸਮਾਗਮ 'ਤੇ, ਕਿਉਂਕਿ ਅਸੀਂ ਨਿਊਯਾਰਕ 'ਚ ਵੀ ਦੇਖਿਆ ਵੱਡੇ ਸਮਾਗਮ ਹੋਏ, ਇੱਕ ਸਮੋਕੀ ਪਾਰਕ 'ਚ ਹੋਇਆ, ਬੜੇ ਬੜੇ ਲੰਗਰ ਸਟਾਲ, ਬੜੇ ਬੜੇ ਛੋਲੇ ਭਟੂਰੇ। ਇੱਕ ਰਿਚਮੰਡ ਹਿੱਲ ਸੀ ਬੀਤੇ ਐਤਵਾਰ, ਔਰ ਹਾਲਾਂਕਿ ਮੀਂਹ ਵੀ ਪੈ ਰਿਹਾ ਸੀ, ਬਾਹਰ ਬਹੁਤ ਸਾਰੇ ਸਟਾਲ ਲੱਗੇ ਹੋਏ ਸੀ, ਔਰ ਬਹੁਤ ਜਿਹੜਾ ਸੀ ਪਾਰਟ, ਔਰ ਪੂਰਾ ਕੀਰਤਨੀ ਜਥੇ ਤੇ ਕੀਰਤਨੀ ਜਥਾ, ਚਲੋ ਕਮੇਟੀਆਂ ਦੀ ਕੋਸ਼ਿਸ਼ ਹੁੰਦੀ ਹੈ ਜੀ ਕੀਤਾ ਜਾਏ। ਪਰ ਤੁਸੀਂ ਘੰਟਿਆਂ ਬੱਧੀ ਦੀਵਾਨ 'ਚ ਬੈਠੇ ਕੀ ਮਹਿਸੂਸ ਕਰਦੇ ਹੋ? ਮੈਂ ਆਪਣੀਆਂ ਜਜ਼ਬਾਤਾਂ ਦਾ ਇਜ਼ਹਾਰ ਕੀਤਾ ਕਿ ਲੈ ਦੇ ਕੇ ਜੋ ਕੁਝ ਚੱਲ ਰਿਹਾ ਹੈ ਉਹ ਤਾਂ ਉਵੇਂ ਹੀ ਹੈ। ਉਦੋਂ ਕਿਹੜਾ ਔਰੰਗਜ਼ੇਬ ਦੇ ਜ਼ਮਾਨੇ 'ਚ ਲੋਕ ਬੱਚੇ ਨਹੀਂ ਸੀ ਜੰਮਦੇ, ਉਹਨਾਂ ਦੇ ਵਿਆਹ ਨਹੀਂ ਸੀ ਹੁੰਦੇ, ਖੇਤੀਬਾੜੀ ਨਹੀਂ ਸੀ ਕਰਦੇ, ਬਾਕੀ ਸਭ ਕੁਝ ਚੱਲੀ ਜਾਂਦਾ ਸੀ। ਔਰ ਇਹ ਵੀ ਨਹੀਂ ਸੀ ਕਿ ਵੀ ਕੋਈ ਉਹਨਾਂ ਨੇ, ਜੇ ਮੁਸਲਮਾਨਾਂ ਦੇ ਰਾਜ ਜਿਹੜਾ 800 ਸਾਲ ਤੋਂ ਦੇ ਕਰੀਬ ਰਿਹਾ, ਉਹਨਾਂ ਨੇ ਜ਼ਬਰਦਸਤੀ ਹਿੰਦੂ ਨੂੰ ਮੁਸਲਮਾਨ ਬਣਾਉਣਾ ਹੁੰਦਾ ਤਾਂ ਇਹਨੇ 80 ਕਰੋੜ ਬਚ ਕਿਵੇਂ ਗਏ ਸਾਰੇ। ਲੇਕਿਨ ਉਸ ਪੀਰੀਅਡ ਦੇ ਵਿੱਚ, ਉਸ ਦੌਰ ਦੇ ਵਿੱਚ ਵੀ ਜਿਹੜਾ ਚੈਲੰਜ ਸੀ ਉਹ ਤਾਂ ਇਹੀ ਸੀ ਕਿ ਵੀ ਅਸੀਂ ਜ਼ਬਰ ਦੇ ਨੂੰ ਨਹੀਂ ਸਹਿਣਾ ਹੈ, ਔਰ ਅਸੀਂ ਜ਼ਬਰ ਨੂੰ ਚੈਲੰਜ ਕਰ ਰਹੇ ਹਾਂ।
ਸਾਰਾ ਮੈਸੇਜ ਇਹ ਹੈ। ਜੀ ਲੇਕਿਨ ਅੱਜ ਤੁਸੀਂ ਇਹਨਾਂ ਸਾਰੇ ਉੱਥੋਂ ਵਾਲਿਆਂ ਦੇ ਸਮਾਗਮਾਂ ਦਾ ਹਾਲ ਦੇਖ ਲਓ, ਜੋ ਪੰਜਾਬ ਅਸੈਂਬਲੀ ਦਾ ਜਿਹਦੇ 'ਚ 117 ਚੋਂ ਮੇਰਾ ਖਿਆਲ ਹੈ 90 ਸਿੱਖ ਨੇ, ਹਾਲਾਂ 92 ਇਕੱਲੇ ਆਮ ਆਦਮੀ ਪਾਰਟੀ ਦੇ ਨੇ, ਉਹਨਾਂ ਨੂੰ ਨਜ਼ਰ ਨਹੀਂ ਆ। ਉਹ ਹਕੂਮਤ ਪੰਜਾਬ ਦੀ ਉਸ ਹਾਈ ਕੋਰਟ 'ਚ ਜਾ ਕੇ ਕਹਿ ਰਹੀ ਹੈ ਕਿ ਜੇ ਅੰਮ੍ਰਿਤਪਾਲ ਸਿੰਘ ਬਾਹਰ ਆ ਗਿਆ ਤਾਂ ਉਹਨੇ ਇੱਕ ਸਪੀਚ ਵੀ ਕਰਤੀ ਤੇ 5 ਸਾਰੇ ਪੰਜਾਬ ਨੂੰ ਅੱਗ ਲੱਗ ਜਾਣੀ ਹੈ, ਇਸ ਲਈ ਉਹਨਾਂ ਨੇ ਕਿਹਾ ਕਿ ਵੀ ਉਹਨੂੰ ਤੁਸੀਂ ਨਹੀਂ ਕਰਨਾ, ਥਰੂ ਵੀਡੀਓ ਲਿੰਕ ਲਾਇਓ। ਉਹਨੇ ਕਿਹਾ ਜੀ ਨਾ ਨਾ ਨਾ, ਉਹਦੀ ਸਪੀਚ ਹੀ ਬਾਹਰ ਆ ਗਈ। ਹੁਣ ਇੱਕ ਪਾਸੇ ਜ਼ਬਰ ਦਾ ਪੈਮਾਨਾ ਇਹ ਹੈ, ਦੂਸਰੇ ਪਾਸੇ ਅਸੀਂ ਜਦੋਂ ਬੰਦੀ ਸਿੱਖਾਂ ਦੀ ਰਿਹਾਈ ਦੀ ਗੱਲ ਕਰਦੇ ਹਾਂ, 2-2.5 ਸਾਲ ਤੋਂ ਉਹ ਬੈਠੇ ਨੇ ਚੰਡੀਗੜ੍ਹ ਦੀਆਂ ਬਰੂਹਾਂ ਦੇ ਉੱਤੇ, ਉਹ ਇੱਕ ਤੋਂ ਬਾਅਦ ਇੱਕ ਝੂਠੇ ਕੇਸ ਔਰ 325 ਮੁਕਾਬਲੇ ਬਣਾਉਣ ਦੀ ਗੱਲ ਪੰਜਾਬ ਦਾ ਡੀਜੀਪੀ ਕਰ ਰਿਹਾ ਹੈ। ਡਰੱਗਸ ਦੇ ਹਵਾਲੇ ਨਾਲ ਇੱਕ ਤੋਂ ਬਾਅਦ ਇੱਕ ਝੂਠ ਬੋਲਣ ਦੇ ਬਾਵਜੂਦ ਕਿ ਜੀ ਅਸੀਂ ਖਤਮ ਕਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਕਿੰਨੇ ਇਸ਼ੂ ਨੇ ਜਿਨ੍ਹਾਂ ਤੇ ਗੱਲ ਹੋ ਸਕਦੀ ਹੈ ਜਿਹੜੀ ਤੁਹਾਨੂੰ ਕਿਤੇ ਨਜ਼ਰ ਨਹੀਂ ਆਈ। ਔਰ ਦੂਸਰੇ ਪਾਸੇ ਉਹੀ ਇਕੱਲੀ ਇਹੀ ਨਹੀਂ ਕਿ ਵੀ ਆਮ ਆਦਮੀ ਪਾਰਟੀ ਦਾ ਬੀ ਟੀਮ ਹੈ ਹੀ ਹੈ ਬੀਜੇਪੀ ਦੀ, ਉਹ ਤਾਂ ਹਿੰਦੂਤਵਾ ਦੇ ਏਜੰਡੇ ਨੂੰ ਹੀ ਲਾਗੂ ਕਰਨ ਵਾਲਾ ਕੰਮ ਹੈ। ਅਕਾਲੀ ਦਲ ਸ਼੍ਰੋਮਣੀ ਕਮੇਟੀ ਦੀਆਂ ਸਟੇਜਾਂ ਤੋਂ ਦੇਖ ਲਓ, ਉਹ ਇਸੇ ਕੰਮ ਦੇ ਉੱਤੇ ਹੀ ਲੱਗੇ ਹੋਏ ਨੇ ਕਿ ਜੀ ਦੇਖੋ ਹਿੰਦੂ ਧਰਮ ਦੀ ਰੱਖਿਆ ਕੀ, ਉਹ ਚਲੋ ਕਰਤੀ ਹਿੰਦੂ ਧਰਮ ਦੀ ਸਹੀ, ਇਹੀ ਮੰਨ ਲਓ। ਅੱਜ ਦੀ ਗੱਲ ਤਾਂ ਕਰੋ ਵੀ ਤੁਸੀਂ ਆਪਣੀ ਰੱਖਿਆ ਕਰ ਲਈ ਆ ਆਪ, ਜਾਂ ਜਿਨ੍ਹਾਂ ਦੀ ਹਕੂਮਤ ਦੇ ਵਿੱਚ ਤੁਸੀਂ ਜੀ ਰਹੇ ਹੋ, ਜਿਨ੍ਹਾਂ ਦੇ ਜ਼ੁਲਮਾਂ ਦੇ ਸਾਹਮਣੇ ਤੁਸੀਂ ਸਿਰ ਝੁਕਾਇਆ ਹੋਇਆ, ਔਰ ਇੱਕ ਵੱਡਾ ਤਬਕਾ ਜਿਹੜਾ ਉਹੀ ਸਨਾਤਨੀ ਬ੍ਰਾਂਡ ਜਿਹੜਾ ਹਿੰਦੂਇਜ਼ਮ ਹੈ ਉਸ ਨੂੰ ਪ੍ਰੀਚ ਕਰ ਰਿਹਾ, ਉਸ ਦੇ ਸੋਹਲੇ ਗਾਏ ਜਾ ਰਹੇ ਨੇ, ਕੋਈ ਨਿਹੰਗ ਬਾਣੇ 'ਚ ਹੈ, ਕੋਈ ਕੂਕਿਆਂ ਦੇ ਪਹਿਰਾਵੇ 'ਚ ਹੈ, ਕੋਈ ਕਿਸੇ ਹੋਰ 'ਚ ਹੈ। ਹੁਣ ਇਸ ਸਾਰੇ ਨੂੰ ਇਹਦੇ ਬਾਵਜੂਦ ਕਿ ਜਦੋਂ ਅਸੀਂ ਇੱਕ ਪ੍ਰੋਗਰਾਮ 'ਚ ਡਿਸਕਸ ਵੀ ਕੀਤਾ ਸੀ, ਔਰ ਮੈਂ ਅਗੇਨ ਅੱਜ ਦੇ ਇਸ ਪਲੇਟਫਾਰਮ 'ਤੇ ਕਹਿਣਾ ਚਾਹੁੰਦਾ ਕਿ ਵੀ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਇੱਕ ਖਿੱਤੇ ਤੱਕ ਮਹਿਦੂਦ, ਔਰ ਇੱਕ ਨੇ ਠੀਕ ਕਿਹਾ ਪਿਛਲੇ ਦਿਨ, ਉਹਨਾਂ ਨੇ ਕਿਹਾ ਜੀ ਜੇ ਹਿੰਦ ਦੀ ਚਾਦਰ ਹੀ ਤੁਸੀਂ ਬਣਾ ਕੇ ਰੱਖਣਾ ਹੈ ਤੇ ਹਿੰਦ ਤਾਂ ਇੱਕ ਜ਼ਮਾਨੇ 'ਚ 540 ਰਿਆਸਤਾਂ ਸੀ ਬੁੱਧ ਦੇ ਜ਼ਮਾਨੇ 'ਚ, ਤੇ ਆਉਣ ਵਾਲੇ ਪੀਰੀਅਡ ਦੇ ਵਿੱਚ ਜਦੋਂ ਉਹਦੀਆਂ 15-20 ਲੀਰਾਂ ਹੋਣੀਆਂ ਨੇ ਹਿੰਦ ਦੀਆਂ, ਤੇ ਉਦੋਂ ਕਿਹੜੀ ਚਾਦਰ ਗੁਰੂ ਸਾਹਿਬ ਨੂੰ ਤੁਸੀਂ ਡਿਸਕ੍ਰਾਈਬ ਕਰੋਗੇ? ਬਿਲਕੁਲ। ਹੁਣ ਇਹ ਠੀਕ ਹੈ ਕਿ ਵੀ ਜੇ ਕਿਸੇ ਨੇ ਉਹ ਧਰਮ ਦੀ ਚਾਦਰ, ਹਿੰਦ ਦੀ ਚਾਦਰ, ਦੂਸਰਾ, ਲੇਕਿਨ ਜਦੋਂ ਤੁਹਾਡੇ ਵੱਡੇ ਵੱਡੇ ਪਲੇਟਫਾਰਮ ਤੋਂ ਮੰਜੀ ਸਾਹਿਬ ਦੀਵਾਨ ਹਾਲ ਹੈ ਜਾਂ ਦਿੱਲੀ ਦੀ ਪ੍ਰਮੁੱਖ ਸਟੇਜ ਹੈ ਹਿਸਟੋਰੀਕਲ ਗੁਰਦੁਆਰਿਆਂ ਦੀ, ਹਾਲਾਤ ਜਿਹੜੇ ਨੇ ਉਹ ਇਹ ਨੇ। ਔਰ ਮੈਂ ਇਹ ਕਿਹਾ ਨਿਊਯਾਰਕ ਦੀ ਸਟੇਜ ਤੋਂ, ਮੈਂ ਕਿਹਾ ਜੀ 1675 'ਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ। 1783 ਦੇ ਵਿੱਚ ਜਦੋਂ ਸਰਦਾਰ ਬਘੇਲ ਸਿੰਘ, ਸਰ ਜੱਸਾ ਸਿੰਘ ਆਹਲੂਵਾਲੀਆ, ਸਰ ਜੱਸਾ ਸਿੰਘ ਰਾਮਗੜੀਆ ਦੀ ਕਮਾਂਡ 'ਚ 30,000 ਖਾਲਸਾ ਫੌਜ ਨੇ ਉੱਥੇ ਪੜਾਅ ਕੀਤਾ, ਜਿਹਦਾ ਨਾਂ 30 ਹਜ਼ਾਰੀ ਪਿਆ ਹੀ, ਹੁਣ 30 ਹਜ਼ਾਰੀ ਕੋਰਟ ਹੈ ਉੱਥੇ ਜਿੱਥੋਂ ਸਿੱਖਾਂ ਲਈ ਬੇਇਨਸਾਫੀ ਵਾਲੇ ਫੈਸਲੇ ਨਿਕਲਦੇ ਨੇ। ਪੜਾਅ ਕੀਤਾ, ਦਿੱਲੀ ਫਤਹ ਹੋਈ, ਮਜਨੂ ਕੇ ਟਿੱਲੇ ਸਿੱਖ 30,000 ਜਿਹੜਾ ਉਹਨਾਂ ਨੇ ਜਾ ਕੇ ਆਪਣਾ ਮੁਕਾਮ ਕੀਤਾ ਬਾਦਸ਼ਾਹ ਨਾਲ ਪਹਿਲੀਆਂ ਟਰਮਸ ਕਿ ਜੀ ਸਾਡੇ ਇੱਥੇ ਇਤਿਹਾਸਕ ਥਾਵਾਂ ਨੇ, ਉਹਨਾਂ ਨੂੰ ਅਸੀਂ ਜਿਹੜਾ ਉਹ ਗੁਰਦੁਆਰੇ ਬਣਾਉਣੇ ਨੇ। ਉਦੋਂ ਕੋਈ ਐਗਜ਼ਿਸਟ ਨਹੀਂ ਸੀ, ਕਿਸੇ ਨੂੰ ਨਹੀਂ ਸੀ ਪਤਾ ਵੀ ਸੀਸਗੰਜ ਕਿੱਥੇ ਹੈ, ਬੰਗਲਾ, ਕਿਉਂਕਿ ਉਹ ਤਾਂ ਉਹਨਾਂ ਦੀ ਪੋਲੀਟੀਕਲ ਪਾਵਰ ਸੀ ਉਹਨਾਂ ਦੇ ਕੋਲ। ਆਈਡੈਂਟੀਫਾਈ ਕੀਤਾ ਇੱਕ ਧੋਬੀਆਂ ਦੀ ਕੁੜੀ ਜਿਹੜੀ ਛੋਟੀ ਜਿਹਨੇ ਕਿਹਾ ਜੀ ਮੈਂ 7-8 ਸਾਲ ਦੀ ਸੀ, ਮੈਂ ਆਪਣੇ ਦਾਦੇ ਦੇ ਨਾਲ ਆਈ ਸੀ ਤੇ ਮੈਂ ਉਸ ਚਬੂਤਰੇ ਨੂੰ ਧੋਤਾ ਸੀ। ਉਹ ਬੁੱਢੀ 115-20 ਸਾਲ ਦੀ, ਉਵੇਂ ਆਈਡੈਂਟੀਫਾਈ ਹੋਇਆ ਵੀ ਇਹ ਚਬੂਤਰਾ ਇਹ ਸੀ ਵੀ ਨੇੜੇ ਖੂਹ ਸੀ, ਗੁਰੂ ਸਾਹਿਬ ਨੇ ਇਸ਼ਨਾਨ ਕੀਤਾ, ਇੱਕ ਜਿਹੜਾ ਉਹ ਦਰਖਤ ਸੀ ਨੇੜੇ ਬੋਰਡ ਦਾ, ਇਵੇਂ ਆਈਡੈਂਟੀਫਾਈ ਹੋਇਆ ਵੀ ਇੱਥੇ ਸੀਸਗੰਜ ਹੋਏਗਾ। ਇਵੇਂ ਭਾਈ ਲੱਖੀ ਸ਼ਾਹ ਵਣਜਾਰਾ ਜਿਨ੍ਹਾਂ ਨੇ ਆਪਣੇ ਘਰ ਨੂੰ ਅੱਗ ਲਾਈ, ਆਪਣਾ ਜਿਹੜਾ ਸਾਰਾ ਕੁਝ ਬਰਬਾਦ ਕੀਤਾ, ਔਰ ਉਸ ਤੋਂ ਬਾਅਦ ਜਿਹੜਾ ਉਹ ਸਥਾਨਾਂ ਦੇ ਉੱਤੇ ਇਤਿਹਾਸਕ ਗੁਰਦੁਆਰੇ ਸਥਾਪਿਤ, ਉਹੀ ਸਿੱਖ ਫੌਜ ਜਿਨ੍ਹਾਂ ਨੇ ਤੇਗ ਦੇ ਜ਼ੋਰ ਦਿਖਾ ਕੇ ਦਿੱਲੀ ਫਤਹ ਕੀਤੀ ਸੀ, ਉਹਨਾਂ ਨੇ ਆਪਣੀਆਂ ਤੇਗਾਂ ਮਿਆਨਾਂ ਦੇ ਵਿੱਚ ਪਾਈਆਂ ਔਰ ਤਸਲੇ ਔਰ ਦੂਜਿਆਂ ਦੇ ਨਾਲ ਹੱਥੀਂ ਕਾਰ ਸੇਵਾ ਕਰਕੇ ਇਹ ਗੁਰਦੁਆਰੇ ਸਥਾਪਿਤ ਕੀਤੇ। ਔਰ ਜੇ ਸਿੱਖਾਂ ਦੇ ਕੋਲ ਪੋਲੀਟੀਕਲ ਪਾਵਰ ਨਾ ਆਉਂਦੀ 1675 ਤੋਂ 1783 ਤੱਕ ਉੱਥੇ ਕੋਈ ਦੀਵਾ ਜਗਾਉਣ ਵਾਲਾ ਵੀ ਨਹੀਂ ਸੀ, ਉਹ ਤਾਂ ਉਹਨਾਂ ਦਾ ਰੰਗ ਰੂਪ ਬਦਲ ਦਿੱਤੇ ਗਏ ਸੀ। ਸੋ ਗੱਲ ਬੜੀ ਸਿੰਪਲ ਹੈ ਵੀ ਅੱਜ ਤੁਹਾਡੀਆਂ ਕਮੇਟੀਆਂ, ਉਹ ਪਟਨਾ ਸਾਹਿਬ, ਹਜ਼ੂਰ ਸਾਹਿਬ, ਦਿੱਲੀ ਕਮੇਟੀ, ਹਰਿਆਣਾ ਕਮੇਟੀ ਹਿੰਦੂਤਵਾ ਦੇ ਏਜੰਡੇ ਦਾ ਪ੍ਰਚਾਰ ਕਰ ਰਹੀਆਂ ਨੇ।
ਸ਼੍ਰੋਮਣੀ ਕਮੇਟੀ ਦੇ ਆਪਣੇ ਪ੍ਰਚਾਰਕ ਜਿਹੜੇ ਨੇ ਇਹੀ ਕੁਛ ਕੰਮ ਦੇ ਉੱਤੇ ਲੱਗੇ ਹੋਏ ਨੇ। ਔਰ ਹਕੀਕਤਨ ਇਹ ਠੀਕ ਹੈ ਕਿ ਬਾਹਰਲੇ ਮੁਲਕਾਂ ਜਿਵੇਂ ਸਟੇਟ ਆਫ ਯੂਟਾ ਨੇ ਪਾਸ ਕਰਕੇ ਲੈਜਿਸਲੇਸ਼ਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿਹੜਾ ਹੈ ਧਰਮ ਦੀ ਚਾਦਰ ਦੇ ਤੌਰ ਤੇ ਔਰ ਡਿਫੈਂਡਰ ਆਫ ਹਿਊਮਨ ਰਾਈਟਸ ਫਾਰ ਹਿਊਮਨ ਕਾਈਂਡ ਕੀਤਾ, ਜਾਂ ਜਿਵੇਂ ਵਿੰਡਜ਼ਰ ਜਿੱਥੇ ਕਿ ਆਉਂਦਾ ਸੈਚਰਡੇ ਵਿੰਡਜ਼ਰ ਸਟੇਟ ਯੂਨੀਵਰਸਿਟੀ ਦੇ ਵਿੱਚ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਜਿਹਦੇ ਵਿੱਚ ਮੈਂ ਵੀ ਪਾਰਟਿਸਿਪੇਟ ਕਰਾਂਗਾ। ਔਰ ਉਹਨਾਂ ਨੇ ਗਾਰਡਨ ਆਫ ਡਾਈਵਰਸਿਟੀ ਜਿਹੜਾ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਉਹ ਸਾਰੇ ਨੂੰ ਡਿਵੈਲਪ ਕੀਤਾ ਹੈ ਔਰ ਸਿਟੀ ਦੇ ਨਾਲ ਮਿਲ ਕੇ ਸਿਟੀ ਆਫ ਵਿੰਡਜ਼ਰ ਦੇ ਨਾਲ ਕਿ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਨੇ ਉਹ ਜਿਹੜਾ ਉਸ ਡਿਵਾਈਨ ਬੀਇੰਗ ਰੱਬ ਦਾ ਜਿਹੜਾ ਉਹ ਡਾਈਵਰਸਿਟੀ ਦਾ ਗਾਰਡਨ ਹੈ ਉਸ ਦੇ ਹਾਫਿਜ਼ ਨੇ, ਉਸ ਦੇ ਬਾਗਬਾਨ ਨੇ ਔਰ ਉਹਨਾਂ ਨੂੰ ਰੈਕਗਨਾਈਜ਼ ਕੀਤਾ। ਜਾਂ ਅਸੀਂ ਜ਼ਿਕਰ ਕਰਾਂਗੇ ਕਿ ਆਸਟ੍ਰੇਲੀਆ ਦੇ ਵਿੱਚ ਜਿਹੜਾ ਪਾਰਲੀਮੈਂਟ ਹਾਲ 'ਚ ਸਮਾਗਮ ਹੋਇਆ ਔਰ ਉਹਦੇ 'ਚ ਜਿਹੜਾ 6 ਦੇ ਕਰੀਬ MP ਔਰ ਉਹਨਾਂ ਦੇ ਪ੍ਰਾਈਮ ਮਿਨਿਸਟਰ ਆਸਟ੍ਰੇਲੀਆ ਦੇ ਨੇ ਮੈਸੇਜ ਦਿੱਤਾ ਹੈ ਕਿ ਭਾਈ ਸ਼ੀਲਡ ਆਫ ਹਿਊਮੈਨਿਟੀ ਐਂਡ ਫੇਥ, ਇਹ ਮੈਸੇਜ ਹੈ ਜਿਹੜਾ ਜਾਣਾ ਚਾਹੀਦਾ ਹੈ। ਔਰ ਇਹੀ ਮੈਸੇਜ ਹੈ ਜਿਹੜਾ ਇਨਫੈਕਟ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਦੇ ਜਿਹੜੇ ਉਹਨਾਂ ਦੇ ਦਰਬਾਰੀ ਕਵੀ ਨੇ ਸੈਨਾਪਤੀ ਜਿਨ੍ਹਾਂ ਨੇ ਗੁਰਪ੍ਰਤਾਪ ਜਾਂ ਉਹਨਾਂ ਦੀ ਰਚਨਾ ਹੈ ਜਿਸ ਦੇ ਉੱਤੇ ਸੈਨਾਪਤੀ ਨੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਬਿਆਨਿਆ ਤੇ ਉਹਨਾਂ ਨੇ ਕਿ ਗੁਰਸੋਭਾ ਉਹਨਾਂ ਦੀ ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਕਰਮ ਧਰਮ ਕੀ ਜਿਨ ਪਤ ਰਾਖੀ ਅਟਲ ਕਰੀ ਕਲ ਯੁਗ ਮੈਂ ਸਾਖੀ ਸਗਲ ਸ੍ਰਿਸ਼ਟ ਜਾਂ ਕਾ ਜਸ ਭਇਓ ਜੈ ਤੇ ਸਰਬ ਧਰਮ ਬੰਚਿਓ ਤੀਨ ਲੋਕ ਮੈਂ ਜੈ ਜੈ ਭਈ ਸਤਿਗੁਰ ਪੈਜ ਰਾਖ ਇਮਲਈ। ਕਿਉਂਕਿ ਬਹੁਤ ਵਾਰ ਪਹਿਲੀਆਂ ਦੋ ਲਾਈਨਾਂ ਹੀ ਸਾਰੇ ਪਾਸੇ ਦੁਹਰਾਈਆਂ ਗਈਆਂ ਨੇ ਜਿਨ੍ਹਾਂ ਨੇ ਕਾਊਂਟਰ ਨੈਰੇਟਿਵ ਵੀ ਦਿੱਤਾ ਹੈ ਹਿੰਦੀ ਚਾਦਰ ਦਾ, ਪਰ ਜਦੋਂ ਤੁਸੀਂ ਇਸ ਪੂਰੇ ਕਵਿਤ ਨੂੰ ਕੋਟ ਕਰਦੇ ਹੋ ਫਿਰ ਅੱਗੋਂ ਜਿਹੜਾ ਰੀਇਨਫੋਰਸ ਹੁੰਦਾ ਹੈ ਕਿ ਪ੍ਰਗਟ ਭਏ ਗੁਰੂ ਤੇਗ ਬਹਾਦਰ, ਗੁਰੂ ਤੇਗ ਬਹਾਦਰ ਪ੍ਰਗਟ ਹੋਏ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਸ੍ਰਿਸ਼ਟੀ ਸਿਰਫ ਸਾਡੀ ਧਰਤੀ ਨਹੀਂ ਹੈ, ਸਾਰੀ ਕਾਇਨਾਤ ਹੈ, ਸਾਰਾ ਯੂਨੀਵਰਸ ਹੈ ਕਿ ਉਸ ਦੇ ਉੱਤੇ ਕਿਉਂਕਿ ਜਦੋਂ ਮਨੁੱਖੀ ਹੱਕਾਂ ਦਾ ਘਾਣ ਹੁੰਦਾ ਹੈ, ਇਨਸਾਨੀ ਵਜੂਦ ਖਤਰੇ 'ਚ ਹੁੰਦਾ ਹੈ, ਰੱਬ ਦੀ ਇਸ ਖਲਕਤ ਨੂੰ ਕੋਈ ਦੁਖੀ ਕਰਦਾ ਹੈ ਤੇ ਉਸ ਨੂੰ ਚਾਦਰ ਲਪੇਟਣਾ, ਉਹਨੂੰ ਮਹਿਫੂਜ਼ ਕਰ ਦੇਣਾ ਫੋਰਐਵਰ, ਇਹ ਹੈ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਕਿਉਂਕਿ ਉਹਨਾਂ ਨੇ ਆਪਣੀ ਸ਼ਹਾਦਤ ਦੇ ਨਾਲ ਕਰਮ ਧਰਮ ਕੀ ਜਿਨ ਪੱਤ ਰਾਖੀ ਕਿ ਧਰਮ ਦੀ ਰਾਈਟਸਨੈਸ ਦੀ ਪੱਤ ਰੱਖ ਲਈ। ਹੁਣ ਜਿਹੜਾ ਬੇਪੱਤ ਹੁੰਦਾ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜੀ ਚਾਦਰ ਜਿਹੜੀ ਹੈ ਉਹ ਉਸ ਨੂੰ ਢੱਕਦੀ ਹੈ, ਉਹ ਬੇਪੱਤ ਨੂੰ ਪੱਤ ਦਿੰਦਾ। ਜਿਨ੍ਹਾਂ ਨੇ ਕਰਮ ਨੂੰ ਧਰਮ ਨੂੰ ਜਿਸ ਦੀ ਪੱਤ ਰੱਖ ਲਈ, ਕਰਮ ਧਰਮ ਕੀ ਜਿਨ ਪੱਤ ਰਾਖੀ ਅਟਲ ਕਰੀ ਕਲਯੁਗ ਮੈਂ ਸਾਖੀ ਕਿ ਮਾਡਰਨ ਏਜ ਦੇ ਅੰਦਰ ਇਹ ਉਹ ਕਹਾਣੀ ਹੈ, ਇਹ ਉਹ ਐਵੀਡੈਂਸ ਹੈ ਜਿਹੜੀ ਅਟਲ ਹੈ, ਇਟਰਨਲ ਹੈ, ਇਹਨੂੰ ਕੋਈ ਹਿਲਾ ਨਹੀਂ ਸਕਦਾ। ਸਗਲ ਸ੍ਰਿਸ਼ਟ ਜਾਂ ਕਾ ਜਸ ਭਇਓ, ਇਹ ਫਿਰ ਸ੍ਰਿਸ਼ਟੀ ਕਾਇਨਾਤ ਦਾ ਜ਼ਿਕਰ ਹੈ ਕਿ ਭਾਈ ਇਸ ਸ਼ਹਾਦਤ ਨੇ ਸਾਰੀ ਕਾਇਨਾਤ ਦੇ ਅੰਦਰ ਜਿਹੜਾ ਉਹ ਜਸ ਗੁਰੂ ਦਾ ਕੀਤਾ। ਜੈ ਤੇ ਸਰਬ ਧਰਮ ਬੰਚਿਓ, ਹੁਣ ਇੱਥੇ ਹਿੰਦੂ ਧਰਮ ਦੀ ਗੱਲ ਨਹੀਂ ਹੈ, ਜਿਸ ਕੁਰਬਾਨੀ ਨੇ ਹਰ ਧਰਮ ਨੂੰ ਬਚਾ ਲਿਆ। ਜਦੋਂ ਸ਼ੀਲਡ ਆਫ ਹਿਊਮਨ ਕਾਈਂਡ ਨੇ ਜਾਂ ਹਿਊਮਨ ਡਿਗਨਿਟੀ ਬੇਸਿਕ ਹੈ ਕਿ ਜੈ ਤੇ ਸਰਬ ਧਰਮ ਬੰਚਿਓ ਤੀਨ ਲੋਕ ਮੈਂ ਜੈ ਜੈ ਭਈ, ਕਿ ਤਿੰਨੋਂ ਹੀ ਲੋਕਾਂ ਦੇ ਵਿੱਚ ਜੈ ਜੈਕਾਰ ਹੈ। ਸਤਿਗੁਰੂ ਪੈਜ ਰਾਖ ਇਮਲਈ, ਇਵੇਂ ਗੁਰੂ ਨੇ ਜਿਹੜੀ ਹੈ ਸਾਰੀ ਸ੍ਰਿਸ਼ਟੀ ਦੀ ਪੈਜ ਰੱਖੀ, ਉਹ ਧਰਮ ਦੀ ਚਾਦਰ ਬਣ ਕੇ ਸਾਹਮਣੇ ਆਏ। ਲੇਕਿਨ ਹੁਣ ਇਹ ਗੱਲ ਤੁਸੀਂ ਆਪਣੀ ਕੌਮ ਨੂੰ ਜੇ ਸਮਝਾਣੀ ਹੋਏ, ਔਰ ਇਹ ਗੁਰਦੁਆਰਾ ਕਮੇਟੀਆਂ ਦਾ ਦੂਸਰਿਆਂ ਦਾ ਜ਼ੋਰ ਲੱਗਾ ਹੁੰਦਾ ਕਿ ਵੀ ਇਹ ਉਹਦੇ ਤੱਕ ਹੀ ਰਹੇ ਜੀ, ਬੜੇ ਬੜੇ ਜਥੇ ਆਏ, ਬੜੇ ਲੰਗਰ ਲੱਗੇ, ਇਧਰ ਗੋਲਕ ਭਰ ਗਈ, ਉਧਰ ਉਹਨਾਂ ਦੇ ਵਾਜਿਆਂ ਦੇ ਅੱਗੇ ਜਿਹੜਾ ਉਹ ਰੁਪਈਆਂ ਦਾ ਢੇਰ ਲੱਗ ਗਿਆ, ਡਾਲਰਾਂ ਦਾ, ਔਰ ਬਹੁਤ ਬਣਾਇਆ, ਵਾਹ 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 ਜੀ ਸਵਾਦ ਆ ਗਿਆ। ਔਰ ਦੂਸਰੇ ਔਰ ਉਸ ਕਿਸਮ ਦੇ ਮੈਂ ਇੱਥੇ ਦੇਖਦਾ ਜਿਨ੍ਹਾਂ ਦੇ ਰੂਟਸ ਪਤਾ ਨੇ ਵੀ ਹਨੇਰੇ ਸਵੇਰੇ ਕਿੱਥੇ ਹਾਜ਼ਰੀਆਂ ਲਵਾਉਂਦੇ ਨੇ, ਉਹ ਕੋਈ ਕਿਸੇ ਨੂੰ ਲਈ ਫਿਰਦਾ, ਕੋਈ ਕਿਸੇ ਨੂੰ ਲਈ ਫਿਰਦਾ, ਉਹਦੇ ਗਲ 'ਚ ਸਰੋਪਾ ਪਾਉਂਦਾ, ਉਹਦੇ 'ਚ ਪਾਉਂਦਾ, ਸਰੋਪਾਵਾਂ ਦੇ ਢੇਰ ਲੱਗੇ ਹੁੰਦੇ ਨੇ ਕਿ ਜੀ ਇਸ। ਜਦੋਂ ਤੁਸੀਂ ਇਸ ਕਿਸਮ ਦਾ, ਔਰ ਮੈਨੂੰ ਬਹੁਤ ਵਾਰ ਜਦੋਂ ਮੈਂ ਇਸ ਸਾਰੇ ਨੂੰ ਦੇਖਦਾ ਇੱਕ ਉਦਾਸੀ ਦਾ ਵਾਇਸ ਵੀ ਬਣਦਾ ਕਿ ਕੁਝ ਚੀਜ਼ਾਂ ਨੇ ਤੁਹਾਡੀਆਂ ਅੱਖਾਂ ਸਾਹਮਣੇ ਵਾਪਰ ਰਹੀਆਂ ਨੇ, ਹਾਲਾਂਕਿ
ਅਸੀਂ ਜਦੋਂ ਉਹਨਾਂ ਵਕਤਾਂ ਨੂੰ ਦੇਖਦੇ ਸੀ ਔਰ ਬਹੁਤ ਵਾਰੀ, ਔਰ ਇੱਕ ਪਾਰਟ ਜਿਹੜਾ ਇਹਦੇ ਨਾਲ ਜੁੜਿਆ ਹੋਇਆ ਇਹ ਵੀ ਮੈਂ ਦੇਖਿਆ ਕਿ ਇੰਨੀਆਂ ਮਨ ਘੜਤ ਕਹਾਣੀਆਂ ਬਣਾ ਕੇ ਜਿਹੜੀਆਂ ਨੇ ਉਹ ਸੁਣਾਈਆਂ ਜਾ ਰਹੀਆਂ ਨੇ, ਕਥਾਵਾਚਕਾਂ ਦਾ, ਪ੍ਰਚਾਰਕਾਂ ਦਾ ਮਸਨੂਈ ਜਿਹਾ ਇਤਿਹਾਸ, ਕਿ ਵੀ ਜਿਹੜੀ ਅਸਲੀ ਇਤਿਹਾਸ ਹੈ, ਟਰੂ ਹਿਸਟਰੀ ਹੈ। ਹੁਣ ਇਹਦੇ 'ਚ ਇੱਕੋ ਹੀ, ਜੇ ਮੈਂ ਇਹਦੀ ਉਦਾਹਰਣ ਦਿਆਂ, ਭਾਈ ਜੈਤਾ ਜੀ, ਹੁਣ 5 ਸਿੱਖ ਜਿਹੜੇ ਗੁਰੂ ਸਾਹਿਬ ਦੇ ਨਾਲ ਜਾਂਦੇ ਨੇ ਦਿੱਲੀ, ਜਦੋਂ ਗੁਰੂ ਸਾਹਿਬ ਪੈਦਲ ਤੁਰਦੇ ਨੇ, ਉਹਨਾਂ ਦੇ ਵਿੱਚ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਉਦੋ ਜੀ ਔਰ ਇਹ ਜਿਹੜੇ ਭਾਈ ਜੈਤਾ ਜੀ, ਇਹ ਗਏ ਨੇ ਨਾਲ। ਹੁਣ ਪਤਾ ਹੈ ਵੀ ਸ਼ਹੀਦੀ ਲਈ ਗਏ ਨੇ, ਸ਼ਹਾਦਤ ਹੋਣੀ ਹੈ, ਸੁੱਤੇ ਤਾਂ ਨਹੀਂ ਸੀ ਪਏ। ਪੂਰਾ ਇੱਕ ਪਲੈਨਿੰਗ ਹੈ ਕਿ ਵੀ ਉੱਥੋਂ ਕਿਵੇਂ ਤੁਸੀਂ ਜਿਹੜਾ ਗੁਰੂ ਸਾਹਿਬ ਦੇ ਧੜ ਨੂੰ ਔਰ ਉਹਨਾਂ ਦੇ ਸੀਸ ਨੂੰ ਕਰਨਾ। ਜਿਹੜੇ ਪ੍ਰਮੁੱਖ ਸਿੱਖ ਨੇ ਜਿਹਨਾਂ 'ਚ ਭਾਈ ਲੱਕੀ ਸ਼ਾਹ ਵਣਜਾਰਾ ਹੈ, ਭਾਈ ਨਾਨੂ ਜੀ ਨੇ, ਉਹਨਾਂ ਦਾ ਸਾਰਾ ਜਿਹੜੇ ਵੱਡੇ ਸ਼ਾਹੂਕਾਰ ਨੇ, ਜਿਨ੍ਹਾਂ ਦੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਲੱਕੀ ਸ਼ਾਹ ਦੇ ਉਸ ਜ਼ਮਾਨੇ 'ਚ 1000 ਤੋਂ ਜ਼ਿਆਦਾ ਜਿਹੜਾ ਉਹ ਟਾਂਡੇ ਨੇ, ਟਾਂਡਾ ਕਾਫਲੇ ਨੂੰ ਵੀ ਕਹਿੰਦੇ ਨੇ ਜਿਹੜਾ, ਔਰ ਟਾਂਡਾ ਪੜਾਅ ਨੂੰ ਵੀ ਕਹਿੰਦੇ ਨੇ, ਜਦੋਂ ਤੁਸੀਂ ਇੱਕ ਥਾਂ ਤੇ ਕਰਦੇ ਹੋ। ਕਿਵੇਂ ਉਹਨਾਂ ਨੇ ਇਸ ਨੂੰ ਪਲਾਨ ਕੀਤਾ ਕਿ ਕਿਵੇਂ ਮਹਾਰਾਜ ਦਾ ਜਿਹੜਾ ਸੀਸ ਜਿਹੜਾ ਭਾਈ ਜੈਤਾ ਜੀ ਲੈਂਦੇ ਨੇ। ਅਸੀਂ ਜਿਹੜੀ ਹੈ, ਮੈਂ ਬਹੁਤ ਵਾਰੀ ਇਹ ਦੇਖਿਆ ਸਟੇਜਿਸ ਤੋਂ ਵੀ, ਉਵੇਂ ਕਹਾਣੀ ਸੁਣਾਈ ਜਾ ਰਹੀ ਹੁੰਦੀ ਹੈ ਜਿਵੇਂ ਭਾਈ ਜੈਤਾ ਜੀ ਨੇ ਕਿਸੇ ਟੋਕਰੀ 'ਚੋਂ ਪਾਇਆ, ਉਹ ਰਾਤਾਂ ਨੂੰ ਦੌੜ ਰਹੇ ਨੇ ਔਰ ਦਿਨੇ ਲੁਕ ਜਾਂਦੇ ਨੇ, ਫਿਰ ਦੌੜਦੇ ਨੇ। ਇਵੇਂ ਨਹੀਂ ਹੈ। 350 ਮੀਲ ਦੇ ਸਫ਼ਰ, 350 ਕਿਲੋਮੀਟਰ ਤੋਂ ਜ਼ਿਆਦਾ ਦਾ ਇਹ ਪਲੈਨਡ ਹੈ। ਇਸ ਦੇ ਵਿੱਚ ਉਹਨਾਂ ਨੇ ਕਿਹਨਾਂ ਰਾਹ ਨੂੰ ਚੁਣਿਆ, ਸਭ ਤੋਂ ਤੇਜ਼ ਜਿਹੜੇ ਦੌੜਨ ਵਾਲੇ ਘੋੜੇ ਨੇ, ਕਿਉਂਕਿ 4 ਦਿਨ ਬਾਅਦ, ਉਸ ਪੀਰੀਅਡ ਦੀ 11 ਨਵੰਬਰ ਹੈ, ਔਰ 4 ਦਿਨ ਬਾਅਦ ਉਹ ਜਿਹੜੇ ਨੇ ਆ ਕੇ 15-16 ਨਵੰਬਰ ਨੂੰ ਕੀਰਤਪੁਰ ਸਾਹਿਬ, ਜਿੱਥੇ 10ਵੇਂ ਪਾਤਸ਼ਾਹ ਤੇ ਮਾਤਾ ਗੁਜਰੀ ਔਰ ਬਾਕੀ ਸਿੱਖ ਅਨੰਦਪੁਰ ਤੋਂ ਆ ਕੇ ਗੁਰੂ ਸਾਹਿਬ ਦਾ ਸੀਸ ਜਿਹੜਾ ਉਸ ਨੂੰ ਜਿਹੜਾ ਉਹ ਲੈਂਦੇ ਨੇ, ਰੰਗਰੇਟਾ ਗੁਰੂ ਕਾ ਬੇਟਾ ਭਾਈ ਜੈਤਾ ਜੀ ਨੂੰ, ਔਰ ਫਿਰ ਜਿਹੜਾ ਜਿੱਥੇ ਸੀਸਗੰਜ ਅਨੰਦਪੁਰ ਸਾਹਿਬ ਬਣਿਆ ਉੱਥੇ ਸੰਸਕਾਰ ਕੀਤਾ ਜਾਂਦਾ। ਹੁਣ ਉਸ ਦੇ ਵਿੱਚ ਉਹਨਾਂ ਨੇ ਉਹਨਾਂ ਥਾਵਾਂ ਨੂੰ ਚੁਣਿਆ। ਉਹਨਾਂ ਨੂੰ ਪਤਾ ਹੈ ਵੀ ਉਹਨਾਂ ਨੇ ਜਾ ਕੇ ਕਿੱਥੇ ਪੜਾਅ ਕਰਨਾ। ਪਹਿਲਾਂ ਦਰਿਆ ਕ੍ਰਾਸ ਕਰਕੇ ਯੂਪੀ ਬਾਗਪਤ ਦੇ ਵਿੱਚ ਇੱਕ ਮੁਸਲਮਾਨ ਦੀ ਦਰਗਾਹ ਹੈ, ਔਰ ਇਹਦੇ ਤੁਸੀਂ ਦੇਖੋਗੇ ਜੇ ਉਹਨਾਂ ਦੇ 4 ਜਾਂ 5 ਪੜਾਅ ਨੇ, ਉਹਨਾਂ 'ਚ 3 ਜਿਹੜੇ ਨੇ ਉਹ ਸੂਫੀਆਂ ਦੇ ਦਰਗਾਹਾਂ ਨੇ, ਜਾਂ ਜਿਵੇਂ ਨਾਭਾ ਸਾਹਿਬ 'ਚ, ਜਾਂ ਕਿਉਂਕਿ ਜਿੱਥੇ ਸਭ ਤੋਂ ਘੱਟ ਸ਼ੱਕ ਹੁੰਦਾ ਹੈ, ਔਰ ਉਹ ਨੇ ਸੂਫੀ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਿਆਰ ਕਰਨ ਵਾਲੇ ਸੀ, ਉਹਨਾਂ ਦੇ ਸ਼ਰਧਾਲੂ ਸੀ, ਉਹਨਾਂ ਨੂੰ ਇੱਕ ਰੂਹਾਨੀ ਜਿਹੜਾ ਉਹ ਆਪਣੇ ਰਾਬਰ ਦੇ ਤੌਰ ਤੇ ਦੇਖਦੇ ਸੀ। ਹੁਣ ਭਾਈ ਨਾਨੂ ਜੀ, ਭਾਈ ਜੈਤਾ ਜੀ, ਉਹਨਾਂ ਦੇ ਨਾਲ ਭਾਈ ਉਦੋ ਜੀ, ਉਹ 4 ਸਿੱਖ ਕਿਵੇਂ ਸਾਈਮਲਟੇਨੀਅਸਲੀ ਉਹ ਸਾਰੇ ਸਫ਼ਰ ਨੂੰ ਕਰਦੇ ਨੇ। ਲੇਕਿਨ ਜਿਹੜਾ ਤੁਸੀਂ ਉਹ ਸਾਰਾ ਵੇਰਵਾ ਦੇਖੋਗੇ, ਕੋਈ ਇੱਧਰਲੀ ਕਹਾਣੀ ਸੁਣਾ ਰਿਹਾ, ਕੋਈ ਉੱਧਰਲੀ ਸੁਣਾ ਰਿਹਾ। ਹੁਣ ਇਹ ਵੀ ਬੜਾ ਜਿਹੜਾ ਇੱਕ ਮੈਨੂੰ ਇਹ ਪਾਰਟ ਲੱਗਦਾ ਵੀ ਅਸੀਂ ਇੰਨਾ ਕੁ, ਹਾਲਾਂ ਉਹਨਾਂ ਨੇ ਸੰਗਤ ਤਾਂ ਗੁਰੂ ਦੇ ਪਿਆਰ 'ਚ ਹੁੰਦੀ ਆ, ਉਹ ਸੁਣ ਰਹੀ ਹੁੰਦੀ ਹੈ, ਜਜ਼ਬਾਤੀ ਵੀ ਹੋ ਰਹੀ ਹੁੰਦੀ ਹੈ, ਪਰ ਜੇ ਅਸੀਂ ਉਸ ਨੈਰੇਟਿਵ ਨੂੰ ਜਿਹੜਾ ਉਹ ਰਿਲੇਟ ਕਰਾਂਗੇ ਜਿਹਦਾ ਕੋਈ ਨਾ ਹਿਸਟੋਰੀਕਲ ਬੇਸ ਹੈ ਨਾ, ਔਰ ਸਾਡੇ ਕੋਲ ਇਸ ਵੇਲੇ ਪ੍ਰੋਪਰ ਇੱਕ ਜ਼ਮਾਨਾ ਹੁੰਦਾ ਸੀ ਗੁਰੂ ਨਾਨਕ ਪਾਤਸ਼ਾਹ ਦੀਆਂ ਉਦਾਸੀਆਂ ਨੂੰ ਇਵੇਂ ਹੀ ਬਿਆਨਿਆ ਜਾਂਦਾ ਸੀ ਕਿ ਗੁਰੂ ਸਾਹਿਬ ਨੇ ਕਿਹਾ ਮਰਦਾਨਿਆਂ ਮੀਟ ਅੱਖਾਂ, ਹੁਣ ਕਿੱਥੇ ਆ, ਅਸੀਂ ਕੈਲਾਸ਼ ਪਰਬਤ ਤੇ ਪਹੁੰਚ ਗਏ ਹਾਂ ਹੁਣ। ਲੇਕਿਨ ਜਦੋਂ ਇਹ ਸਾਰਾ ਕੁਝ ਸਾਹਮਣੇ ਆਇਆ ਕਿ ਭਾਈ 4 ਉਦਾਸੀਆਂ ਕਿਵੇਂ 50,000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਸਫ਼ਰ ਗੁਰੂ ਸਾਹਿਬ ਨੇ ਕੀਤਾ, ਫਿਰ ਸਾਹਮਣੇ ਆਇਆ ਵੀ ਕਿੱਥੇ ਰੁਕੇ, ਕਿਹੜਾ ਪੜਾਅ ਪੂਰਬ ਵੱਲ ਗਿਆ, ਪਹਿਲੀ ਉਦਾਸੀ, ਦੂਸਰੀ। ਸੋ ਅੱਜ ਸਾਡੇ ਕੋਲ ਉਦਾਸੀਆਂ ਦਾ ਪ੍ਰੋਪਰ ਜਿਹੜਾ, ਕਿਉਂਕਿ ਗੁਰਦੁਆਰੇ ਵੀ ਸਥਾਪਿਤ ਨੇ ਉੱਥੇ, ਪ੍ਰੋਪਰ ਹੈ ਕਿ ਗੁਰੂ ਸਾਹਿਬ ਨੇ ਕਿਹੜਾ ਰਾਊਟ ਲਿਆ ਜਾਂ ਇਵੇਂ ਹੀ ਅਸੀਂ ਜਿਹੜਾ ਇਹ ਸਾਰੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਉਹਨਾਂ ਦੇ ਦਿੱਲੀ ਤੱਕ ਜਾਣ ਦੇ ਸਫ਼ਰ ਨੂੰ, ਜਿਹੜਾ ਕਿ ਇੱਕ ਜਿਹੜੇ ਥਾਂ ਪੜਾਅ ਵੀ ਆਪਣੀ ਮਰਜ਼ੀ ਦੇ ਸਨ, ਔਰ ਵਾਪਸੀ ਦੇ ਵੇਲੇ ਜਿਵੇਂ ਭਾਈ ਜੈਤਾ ਜੀ, ਭਾਈ ਉਦੋ ਜੀ, ਭਾਈ ਨਾਨੂ ਜੀ, ਉਹਨਾਂ ਨੇ ਕਿਵੇਂ ਦਿੱਲੀੋਂ ਜਿਹੜਾ ਨਿਕਲ ਕੇ ਉਸ ਸਫ਼ਰ ਨੂੰ ਕੀਤਾ, ਉਸ ਨੂੰ ਵੀ ਅਸੀਂ ਇੱਕ ਹੋਰ ਹੀ ਤਰੀਕੇ ਦੇ ਨਾਲ ਜਿਹੜਾ ਬਣਾ ਕੇ ਔਰ ਉਹ ਪੇਸ਼ ਕੀਤਾ ਹੋਇਆ। ਲੇਕਿਨ ਇਹ ਸਭ ਦੇ ਬਾਵਜੂਦ ਜਿਹੜਾ ਜਿਵੇਂ ਤੁਸੀਂ ਕਿਹਾ ਕਿ ਵੀ ਹੁਣ ਅਗਲੀ ਸ਼ਤਾਬਦੀ ਤੇ ਅਰਧ ਸ਼ਤਾਬਦੀ ਦੀ ਅਸੀਂ ਇੰਤਜ਼ਾਰ ਕਰਾਂਗੇ ਵੀ ਇਹਦੇ 'ਚੋਂ ਉਹਨੂੰ ਕਿਵੇਂ ਜਿਹੜਾ ਉਹ ਫਿਰ ਉਹੀ ਐਲਾਨਨਾਮੇ ਹੋਣਗੇ,
ਉਹੀ ਹੋਏਗਾ, ਕਿਉਂਕਿ ਮੈਂ ਜ਼ਿਕਰ ਕੀਤਾ ਸੀ ਪਹਿਲਾਂ ਕਿ 1666 ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਦਾ 300 ਸਾਲਾ ਪ੍ਰਕਾਸ਼ ਪੁਰਬ ਦਾ ਸੀ। ਉਦੋਂ ਦੇ ਤੁਸੀਂ ਬਿਆਨਬਾਜ਼ ਉਹੀ ਰਿਪੀਟ ਫਿਰ 1969 ਦੇ ਵਿੱਚ ਹੋਇਆ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ 500 ਸਾਲਾ ਸੀ। ਹੁਣ 50 ਸਾਲ ਬਾਅਦ ਜਦੋਂ ਅਸੀਂ ਉਸ ਸਾਰੇ ਨੂੰ 550 ਸਾਲਾ 2019 ਚ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ, ਉਹਦੀ ਇੱਕ ਪ੍ਰਾਪਤੀ ਜ਼ਰੂਰ ਕਰਤਾਰਪੁਰ ਸਾਹਿਬ ਦਾ ਲਾਂਘਾ ਸੀ, ਉਹ ਵੀ ਥੈਂਕਸ ਟੂ ਪਾਕਿਸਤਾਨ ਗਵਰਨਮੈਂਟ ਔਰ ਉਸ ਦੌਰ ਦੀ ਜਿਹੜੀ ਲੀਡਰਸ਼ਿਪ ਸੀ, ਉਹਨਾਂ ਦਾ ਵਿਜ਼ਨ ਜਿਹੜਾ ਕਈ ਸਾਲਾਂ ਤੋਂ ਸੀ ਕਿ ਭਾਈ ਕਰੀਏ। ਫਿਰ ਅਸੀਂ ਦੇਖਦੇ ਹਾਂ 1999 ਉਦੋਂ ਤੋਂ 3 ਸਾਲ ਪਹਿਲਾਂ ਤੋਂ 1990 ਤੋਂ ਇਹ ਸ਼ੁਰੂ ਹੋ ਗਈਆਂ ਸੀ ਤਿਆਰੀਆਂ ਕਿ 1999 ਤੱਕ ਹਰ ਸਿੱਖ ਅੰਮ੍ਰਿਤਧਾਰੀ ਹੋਏਗਾ, ਹਰ ਸਿੱਖ ਨੂੰ ਅੰਮ੍ਰਿਤਧਾਰੀ ਅਸੀਂ ਬਣਾ ਦੇਣਾ। ਉਹ ਮਾਝਾ ਤੁਹਾਡਾ ਅੱਧਾ ਈਸਾਈ ਕਰ ਲਿਆ ਉਹਨਾਂ ਨੇ, ਅੱਧਿਓਂ ਜ਼ਿਆਦਾ ਜਿਹੜੇ ਨੇ ਹਿੰਦੂ ਤੋਂ ਵੀ ਆ ਡੇਰਿਆਂ ਦੇ ਔਰ ਦੂਸਰਿਆਂ ਦੇ ਥੱਲੇ ਉਹਨਾਂ ਦੇ ਚੇਲੇ ਬਣਾਏ ਹੋਏ ਨੇ। ਪੋਲੀਟੀਕਲੀ ਤੁਹਾਡੀ ਆਵਾਜ਼ ਨੂੰ ਉੱਥੇ ਚੁੱਕਣ ਨਹੀਂ ਦਿੰਦਾ ਔਰ ਇੱਕ ਸਿਰਿਓਂ ਦੂਸਰੇ ਸਿਰੇ ਤੱਕ ਕਦੇ ਨਗਰ ਕੀਰਤਨ ਲੈ ਕੇ ਇੱਧਰੋਂ ਉੱਧਰ ਨੂੰ ਚਲੇ ਜਾਓ, ਉੱਧਰੋਂ ਉੱਧਰ ਨੂੰ ਚਲੇ ਜਾਓ। ਜਿਹੜੇ ਠੋਸ ਜਿਹੜੀਆਂ ਕੌਮਾਂ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀਆਂ ਹੁੰਦੀਆਂ ਨੇ, ਆਪਣੀ ਸਰਵਾਈਵਲ ਦੀ ਲੜਾਈ ਲੜ ਰਹੀਆਂ ਹੁੰਦੀਆਂ, ਉਹ ਸਿਰ ਜੋੜ ਕੇ ਬੈਠਦੀਆਂ ਨੇ। ਉਹ ਲੌਂਗ ਟਰਮ ਜੋ ਅੱਜ RSS ਦਾ 100 ਸਾਲ 'ਚ 1925 'ਚ ਬਣੀ, 2025 'ਚ ਉਹਨਾਂ ਦੇ ਕੋਲ ਪੋਲੀਟਿਕਲ ਉਹਨਾਂ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ। ਸੰਵਿਧਾਨ ਬਦਲ ਦਿੱਤੇ ਨੇ, ਝੰਡੇ ਬਦਲ ਦਿੱਤੇ ਨੇ, 20 ਕਰੋੜ ਮੁਸਲਮਾਨ ਜਿਹੜੇ ਨੇ ਉਹ ਬਿਲਕੁਲ ਗੋਡਿਆਂ ਪਰਨੇ ਲਿਆ ਕੇ ਖੜੇ ਕੀਤੇ ਹੋਏ ਨੇ। ਸਿੱਖਾਂ ਦੇ ਸਰਵਨਾਸ਼ ਦੇ ਏਜੰਡੇ ਦੇ ਉੱਤੇ ਉਹ ਇੱਕ ਤੋਂ ਬਾਅਦ ਇੱਕ ਕੰਮ ਕਰ ਰਹੇ ਨੇ, ਪਰ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ। ਉਹ ਹੁਣ ਉਹ ਮਨਾਉਣਗੇ। ਹੁਣ ਆ ਗਿਆ ਦਸੰਬਰ, ਅੱਜ 2 ਦਸੰਬਰ ਹੈ, ਹੁਣ ਬਾਲ ਦਿਵਸ ਹੋਏਗਾ ਸ਼ਹੀਦ। ਉਵੇਂ ਹੀ ਮੋਦੀ ਜਿਵੇਂ ਕੁਰੂਕਸ਼ੇਤਰ ਆਇਆ ਨਾਲ ਹੀ ਉਹ 3 ਵਾਰੀ ਮੱਥਾ ਟੇਕਦਾ, ਫਿਰ ਸਿਰ ਚੁੱਕਦਾ, ਫਿਰ ਟੇਕਦਾ, ਫਿਰ ਚੁੱਕਦਾ। ਇਸ ਕਿਸਮ ਦੀਆਂ ਨੌਟੰਕੀਆਂ ਡਰਾਮੇਬਾਜ਼ੀਆਂ। ਪਰ ਤੁਸੀਂ ਜਿਹੜੀ ਗੁਰੂ ਤੇਗ ਬਹਾਦਰ ਦੀ ਉਮਤ ਹੈ, ਗੁਰੂ ਨਾਨਕ ਪਾਤਸ਼ਾਹ ਦੀ ਕੌਮ ਹੈ, ਉਸ ਨੂੰ ਤੁਸੀਂ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰ ਰਹੇ ਹੋ। ਦੁਸ਼ਮਣ ਤਾਂ ਹੈ, ਦੁਸ਼ਮਣ ਉਹਨਾਂ ਦਾ ਤਾਂ ਸਮਝ ਆ ਸਕਦਾ, ਪਰ ਜੇ ਸਾਡਾ ਇੱਕ ਵੱਡਾ ਤਬਕਾ ਜਿਹੜਾ ਹੈ ਉੱਥੋਂ ਵਾਲਾ ਵੀ ਇੱਥੋਂ ਵਾਲਾ ਵੀ, ਕਿਉਂਕਿ ਇਹ ਨਿਰਾਸਤਾ ਦੀ ਗੱਲ ਨਹੀਂ ਹੈ, ਇਹ ਹਕੀਕਤ ਹੈ ਕਿ ਸਾਡਾ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਗੁਰਦੁਆਰਾ ਕਮੇਟੀਆਂ ਨੇ ਦੂਸਰੀਆਂ ਨੇ, ਉਹ ਕਾਊਂਟਰ ਪ੍ਰੋਡਕਟਿਵ ਹੋ ਚੁੱਕੀਆਂ ਨੇ। ਜੇ ਤੁਸੀਂ ਕੌਮੀ ਆਜ਼ਾਦੀ, ਕੌਮੀ ਖਾਲਿਸਤਾਨ ਦੀ ਗੱਲ ਨੂੰ ਅੱਗੇ ਤੋਰਨਾ ਜਾਂ ਅੱਗੇ ਕਰਨਾ, ਤੇ ਫਿਰ ਇਹ ਦੇਖਣਾ ਹੋਏਗਾ ਕਿ ਭਾਈ ਇਹ ਸਾਰੇ ਚੋਂ ਅਸੀਂ ਇਹਨਾਂ ਔਰ ਬਿਲੀਅਨਸ ਆਫ ਰੁਪੀਜ਼ ਜੇ ਕਹਿਣਾ ਹੋਏ ਇੰਡੀਅਨ ਕੰਟੈਕਸਟ ਦੇ ਵਿੱਚ, ਜਦੋਂ ਤੁਸੀਂ ਸਮਾਗਮਾਂ ਦਾ ਦੇਖਦੇ ਹੋ, ਜਦੋਂ ਵੀ ਕਦੇ ਪੁੱਛੋ ਕਿਸੇ ਨੂੰ ਇੱਕ ਨਗਰ ਕੀਰਤਨ ਹੁੰਦਾ ਉਹਦੇ ਤੇ ਕਿੰਨੇ ਖਰਚ ਹੁੰਦੇ ਨੇ, ਲੇਕਿਨ ਉਸ ਦੀ ਪ੍ਰੋਡਕਟਿਵਿਟੀ ਅਸੀਂ ਕਿੰਨਿਆਂ ਨੂੰ ਨਾਲ ਜੋੜ। ਔਰ ਹੁਣ ਵੀ ਬਜਾਏ ਜੇ ਇਸ ਨੂੰ ਕਹਿਣਾ ਹੋਏ ਕਿ ਭਾਈ ਗੁਰੂ ਸਾਹਿਬ ਦਾ ਜਿਹੜਾ ਇੰਨਾ ਵੱਡਾ ਮੈਸੇਜ ਸੀ ਕਿੰਨਾ ਕੁ ਗੈਟ ਅਕ੍ਰੋਸ ਹੋਇਆ, ਉਹ ਆਪਣੇ ਭਾਈ ਸੁਖਵਿੰਦਰ ਸਿੰਘ ਉਹਨਾਂ ਨੇ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਔਰ 1-2 ਹੋਰ ਨਾਲ ਰਾਬਤਾ ਕੀਤਾ ਕਿ ਜੀ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਸਰਬ ਧਰਮ ਦੇ ਨਾਂ ਥੱਲੇ ਰੱਖੋ ਵੱਡੇ, ਜਿਹਦੇ 'ਚ ਕਿ ਬਾਕੀ ਮਜ਼ਹਬਾਂ ਦੇ ਜਿਹੜੇ ਵੱਡੇ ਰਹਿਬਰ ਵੀ ਆਣ, ਉਹਦੇ 'ਚ ਇਹ ਮੈਸੇਜ ਆਏ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਕਿਵੇਂ ਸਮੁੱਚੀ ਮਨੁੱਖਤਾ ਦੇ ਲਈ ਹੈ। ਉਹ ਹੂੰ ਹਾਂ ਕਰਕੇ ਦੂਜੇ ਤੀਜੇ ਮੁੜ ਕੇ, ਕਿਉਂਕਿ ਉਹਨਾਂ ਨੇ ਤਾਂ ਉਹਦੇ 'ਚੋਂ ਆਪਣਾ ਸਿਆਸੀ ਉਹਨਾਂ ਕੀ ਕੱਢਣਾ ਹੁੰਦਾ, ਜਿਹੜੇ ਹੁੰਦੇ ਨੇ ਗਲਾਂ 'ਚ ਸਿਰੋਂ ਪਾਓ ਔਰ ਉਸ ਰਵਾਇਤੀ ਜਿਹੀਆਂ ਤਕਰੀਰਾਂ ਕਰੋ। ਉਹਨਾਂ ਨੂੰ ਕੀ ਹੈ ਕਿ ਭਾਈ ਮੈਸੇਜ ਕੀ ਹੈ ਤੇ ਕਿਹਨੂੰ ਦੇਣਾ ਹੈ ਤੇ ਕਿਹਨੂੰ ਜਾਣਾ ਹੈ। ਪਰ ਮੈਂ ਸਮਝਦਾ ਵੀ ਇਹ ਸਾਡੇ ਲਈ ਜ਼ਰੂਰੀ ਹੈ ਕਿ ਡਾਇਸਪੋਰਾ ਸਿੱਖ ਖਾਸ ਤੌਰ 'ਤੇ ਜਿਹੜੇ ਵਿਚਾਰਵਾਨ ਨੇ, ਵਿਵੇਕਵਾਨ ਨੇ, ਉਹ ਇਹ ਜ਼ਰੂਰ ਦੇਖਣ ਕਿ ਸਾਡੇ ਰੀਸੋਰਸਿਸ, ਸਾਡਾ ਫੋਕਸ ਕਿੱਧਰ ਨੂੰ ਜਾ ਰਿਹਾ ਹੈ ਤੇ ਸਾਡੇ ਸਾਹਮਣੇ ਚੈਲੰਜਸ ਕੀ ਨੇ। ਫੋਕਸ ਇਸ ਪੀਰੀਅਡ ਜਦੋਂ 4 ਚਫੇਰੇ ਇੰਨੀਆਂ ਗੁਲਾਮੀ ਦੀਆਂ ਅਲਾਮਤਾਂ ਸਾਨੂੰ ਚੰਬੜੀਆਂ ਹੋਈਆਂ ਨੇ, ਇੱਕ ਗੱਲ ਤੇ ਫੋਕਸ ਹੋਣਾ ਚਾਹੀਦਾ ਹੈ, ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮਿੱਤ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 516661911984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।